सब तो पहला फतेह की सांझ पाईए। वाहिगुरू जी का खालसा, वाहिगुरू जी की फतेह। अज जिस विषय बारे आपां गल करनी है उहदे बारे सुखमंਦਰ ਸਿੰਘ ने तुहानूं काफ़ी समझा गल दस ही दित्ती है ते आपां सीधा विषय ते आउणे आ ते 1984 का जिहड़ा साल है सिखां दे वास्ते, सिखां दे सारे इतिहास च ये बहुत अहम है, क्योंकि इस साल च जून ते नवंबर च जो कुछ वापरिया उसने सिखां दे मनां च जिहड़े भरम बने हुए सी घट्टो घट्ट वो 1 सदी तो ज़्यादा पक्के हुए सी। ते उनका पिछले इतिहास चों तुरे आउंदियां सी कुछ गल्लां कि साडा जो हिंदू है उहदे नाल रिश्ता की है। इत्थे दोस्त या दुश्मन की गल नहीं कि एक नूं तुसीं दुश्मन कह दिओ, एक नूं दोस्त कह दिओ। उहदी टोटल जो एक थिंकिंग है, उहदी जो सोच है तुहाडे प्रति वो की है, उन्होंने डिफाइन करने की गल ये इन्नी सौखी नहीं सी। ये बड़ा गुंझलदार जिहा इतिहास है पिछलियां सारा गुरु साहिबान तो लैके। सो 84 दे विच जदों दरबार साहब ते हमला होया उदों बहुत बड़ा एक जिवें सदमा हुंदा है, जिवें विश्वास भी नहीं होया बंदिआं नूं भी ये की हो गया। ते जदों तुहानूं कोई इहो जी गल घटना वापरदी है कि विश्वास ना होवे भी ये किवें हो सकता है, ਉਹਦੇ 'ਚ फिर कई बार ना ਆਪਦਿਆਂ ਤੇ भी सवाल खड़े होण लग जाते हैं भी साथों तो नहीं किते कुछ गलत हो गया। सो ये गल भी चली। तुसी जो अज नौजवान हो तुसी वो दिन नहीं देखे, वो समा नहीं देखा, असीं उस समय दे विचों निकले हाँ। थोड़े मनां 'च तां अज संत जरनैल सिंह जी भिंडरां वाले एक बहुत पूजनयोग हस्ती ऐ लगता कि जिवें उन्हां दे खिलाफ कोई किवें सोच सकता है। पर दरबार साहब के हमले तो बाद ते दसंबर सिखां दे होए कतलेआम तो बाद साडा सिखां दा बहुत बड़ा हिस्सा सी, खास करके जिहड़े विद्वान वर्ग है या अलीट है, जिहड़ा ये कह रहा सी कि सरकार कल्ली जिम्मेवार नहीं, ये जो सिखां नाल जो कुछ वापरिया है ਇਹਦੇ ਲਈ संत जरनैल सिंह बराबर ਦਾ ਦੋਸ਼ੀ ਹੈ। ਇਹ ਤੁਹਾਨੂੰ ਅੱਜ ਵਿਸ਼ਵਾਸ ਨਹੀਂ ਹੋਣਾ ਵੀ ਇਹ ਗੱਲਾਂ ਖੁੱਲ੍ਹ ਕੇ ਵੀ ਕਹੀਆਂ ਜਾਂਦੀਆਂ ਸੀ, ਸਟੇਜਾਂ ਤੋਂ ਕਹੀਆਂ ਜਾਂਦੀਆਂ ਸੀ ਇਹ ਗੱਲਾਂ, ਕਿਉਂਕਿ ਗੱਲ ਦੀ ਸਮਝ ਨਹੀਂ ਸੀ ਆ ਰਹੀ ਵੀ ਹੋ ਕਿਵੇਂ ਗਿਆ ਇਹ ਗੱਲ। ਫਿਰ ਲੱਗਿਆ ਕਿ ਸਾਥੋਂ ਕੁਛ ਇਹੋ ਜਿਹੀ ਗੱਲ ਵਧੀਕੀ ਜਾਂ ਸਾਥੋਂ ਕੋਈ ਕੁਤਾਹੀ ਹੋ ਗਈ ਵੱਡੀ ਵੀ ਇਹ ਤਾਂ ਸਾਡੇ ਆਪਦੇ ਹੈ, ਜਿਹਨੂੰ ਤੁਸੀਂ ਜਦੋਂ ਆਪਦਾ ਸਮਝ ਲਿਆ ਨਾ ਉੱਥੇ ਛੇਤੀ ਕੀਤਿਆਂ ਤੁਸੀਂ ਥੋਥੋਂ ਉਹਦੇ ਐਕਟ ਜਿਹੜੇ ਨੇ ਉਹ ਡਿਫਾਈਨ ਨਹੀਂ ਹੁੰਦੇ, ਕਿਉਂਕਿ ਮਨ 'ਚ ਧਾਰਨਾ ਆਪਦੇ ਵਾਲੇ ਇਹ ਕਿਵੇਂ ਮੇਰੇ ਨਾਲ ਕਰ ਸਕਦਾ। ਇਹ ਪਿੰਡਾਂ 'ਚ ਵੀ ਤੁਸੀਂ ਦੇਖੋਗੇ, ਆਮ ਜ਼ਿੰਦਗੀ ਦੇ ਵਿੱਚ ਵੀ ਦੇਖੋਗੇ, ਤੇ ਵੈਸੇ ਵੀ ਤੁਸੀਂ ਆਪਦੇ ਦੋਸਤਾਂ ਦੇ ਮਾਮਲੇ 'ਚ ਵੀ ਕਈ ਵਾਰ ਹੁੰਦਾ ਵੀ ਯਾਰ ਉਹ ਮੇਰੇ ਨਾਲ ਐ ਕਰ ਸਕਦਾ, ਮੰਨਣ ਨੂੰ ਟਾਈਮ ਲੱਗਦਾ। ਸੋ ਇਹ ਸਿਲਸਿਲਾ ਚੱਲਿਆ ਜਿਹਦੇ 'ਚੋਂ ਫਿਰ ਕੌਮ ਦੇ ਵਿੱਚ ਇੱਕ ਕਾਫੀ ਬਹਿਸ ਚੱਲੀ ਤਿੱਖੀ ਕਿ ਇਹ ਸਾਰਾ ਵਰਤਾਰਾ ਹੈ ਕਿ, ਤੇ ਉਹ ਬਹਿਸ ਅਜੇ ਖਤਮ ਨਹੀਂ ਹੋਈ, ਅਜੇ ਵੀ ਉਹ ਚੱਲ ਰਹੀ ਹੈ। ਤੁਹਾਡਾ ਉਹਨਾਂ ਬਾਹ ਨਹੀਂ ਪੈਂਦਾ ਉਹਨਾਂ ਲੋਕਾਂ ਨਾਲ ਜਿਹੜੇ ਅਕੈਡਮਿਕ 'ਚ ਵੱਡੀਆਂ ਯੂਨੀਵਰਸਿਟੀਆਂ 'ਚ ਬੈਠੇ ਨੇ, ਬੜੀਆਂ ਪ੍ਰੈਸਟੀਜੀਅਸ ਚੇਅਰਸ ਮਿਲੀਆਂ ਹੋਈਆਂ ਉਹਨਾਂ ਨੂੰ ਜਾਂ ਪਦਵੀਆਂ ਮਿਲੀਆਂ ਹੋਈਆਂ। ਜਦੋਂ ਤੁਸੀਂ ਉਹਨਾਂ ਨਾਲ ਕਿਤੇ ਇੰਟਰੈਕਟ ਕਰੋਗੇ, ਗੱਲਾਂ ਬਾਤਾਂ ਕਰੋਗੇ, ਤਾਂ ਪਤਾ ਲੱਗਦਾ ਕਿ ਅਜੇ ਵੀ ਉਹ ਸਿਲਸਿਲਾ ਚੱਲੀ ਜਾ ਰਿਹਾ ਹੈ ਕਿ ਇਹਨੂੰ 84 ਦੇ ਸਾਰੇ ਘਟਨਾਕ੍ਰਮ ਨੂੰ ਕਿਸ ਤਰ੍ਹਾਂ ਐਕਸਪਲੇਨ ਕੀਤਾ ਜਾਵੇ ਤੇ ਕਿਸ ਤਰ੍ਹਾਂ ਡਿਫਾਈਨ ਕੀਤਾ ਜਾਵੇ। ਚਲੋ ਇਹਦੇ ਬਾਰੇ ਮੈਂ ਆਪਦੀਆਂ ਕਾਫੀ ਕੁਛ ਕਿਤਾਬਾਂ ਦੇ ਵਿੱਚ ਲਿਖ ਚੁੱਕਿਆ ਤੇ ਕਾਫੀ ਲੈਕਚਰਾਂ ਦੇ ਵਿੱਚ ਵੀ ਮੈਂ ਇਸ ਗੱਲ ਦੇ ਉੱਤੇ ਤਾਂ ਬਹੁਤਾ ਅੱਜ ਆਪਾਂ ਵਿਸਤਾਰ 'ਚ ਨਹੀਂ ਜਾਵਾਂਗੇ। ਅੱਜ ਦਾ ਜੋ ਵਿਸ਼ਾ ਹੈਗਾ ਉਹ ਹੈਗਾ ਨਸਲਕੁਸ਼ੀ ਦਾ, ਕਿਉਂਕਿ 84 'ਚ ਜਦੋਂ ਇਹ ਟਰਮ ਆਈ
ਤੇ ਸਿੱਖਾਂ ਦੀ ਨਸਲਕੁਸ਼ੀ ਹੋਈ ਹੈ। ਇਸ ਦਾ ਬਹੁਤ ਵਿਰੋਧ ਹੋਇਆ ਸੀ, ਅੰਦਰੋਂ ਵੀ ਵਿਰੋਧ ਹੋਇਆ ਸੀ ਸਿੱਖਾਂ ਵੱਲੋਂ ਵੀ। ਜਿਹਨੂੰ ਤੁਸੀਂ ਨਸਲਕੁਸ਼ੀ ਨਹੀਂ ਕਹਿ ਸਕਦੇ, ਉਂਝ ਠੀਕ ਹੈ, ਬਹੁਤ ਸਾਡਾ ਖੂਨ ਵਹਾਇਆ, ਕਿਉਂਕਿ ਨਸਲਕੁਸ਼ੀ ਦਾ ਉਹਨਾਂ ਦੇ ਮਨ ਦੇ ਵਿੱਚ ਜੋ ਇੱਕ ਇਹ ਕਹਿ ਲਓ ਕਿ ਪਰਿਭਾਸ਼ਾ ਸੀ ਜਾਂ ਸੰਕਲਪ ਸੀ, ਉਹ ਹੋਰ ਤਰ੍ਹਾਂ ਬਣੀ ਹੋਈ ਸੀ ਕਿ ਨਸਲਕੁਸ਼ੀ ਤਾਂ ਉਹ ਹੁੰਦੀ ਹੈ ਜੋ ਪੁਰਾਤਨ ਸਮੇਂ 'ਚ ਵੀ ਹੁੰਦੀਆਂ ਰਹੀਆਂ ਤੇ ਪਿਛਲੀਆਂ 19ਵੀਂ ਤੇ 20ਵੀਂ ਸਦੀ 'ਚ ਇਹ ਵਰਤਾਰੇ ਬਹੁਤ ਚੱਲੇ, ਜਦੋਂ ਪੂਰੀ ਦੀ ਪੂਰੀ ਕੌਮ ਦਾ ਸਫਾਇਆ ਕੀਤਾ ਜਾਂਦਾ ਹੈ ਤਾਕਤਵਰ ਕੌਮ ਵੱਲੋਂ। ਇਹ ਦੁਨੀਆ 'ਚ ਬਹੁਤ ਥਾਵਾਂ ਤੇ ਚੱਲਿਆ, ਸਾਰੀ ਦਾ ਕਰ ਸਕਣ ਨਾ ਕਰ ਸਕਣ ਇਹ ਬੜਾ ਔਖਾ ਹੁੰਦਾ। ਵੈਸੇ ਵੀ ਤੁਸੀਂ ਇੱਕ ਵੀ ਬੰਦਾ ਜਿਉਂਦਾ ਨਾ ਛੱਡੋ, ਪਰ ਇਹ ਇਹੀ ਹੁੰਦਾ ਕਿ ਹੁਣ ਇਹਨਾਂ ਦਾ ਬੀਜ ਖਤਮ ਕਰੋ, ਤੇ ਉਹ ਪਰ ਹੁੰਦਾ ਉਹ ਫਿਰ ਅਲਟੀਮੇਟਲੀ ਪਾਰਸ਼ਲੀ ਹੁੰਦਾ। ਜੇ ਐਲੀਮੀਨੇਸ਼ਨ ਦੀ ਗੱਲ ਵੀ ਕਰਦੇ ਆ ਨਾ ਆਪਾਂ, ਵੀ ਜਿਸਮਾਨੀ ਤੌਰ ਤੇ ਖਤਮ ਕਰਨਾ, ਉਹਦੀਆਂ ਉਦਾਹਰਨਾਂ ਤਾਂ ਆਪਣੇ ਵਾਸਤੇ ਆਪਣੇ ਸਾਹਮਣੇ ਦੁਨੀਆ ਦੇ ਵਿੱਚ ਬਹੁਤ ਪਈਆਂ ਨੇ। ਤੇ ਹੈ ਤਾਂ ਇਹ ਪੁਰਾਤਨ ਸਮੇਂ ਦੀ, ਜਦੋਂ ਪਹਿਲਾਂ ਵੀ ਧਾੜ ਵੀ ਆਉਂਦੇ ਸੀ, ਮਤਲਬ ਉਹ ਉੱਥੋਂ ਦੇ ਬੰਦਿਆਂ ਨਾਲ ਇਸ ਤਰ੍ਹਾਂ ਹੀ ਕਰਦੇ ਹੁੰਦੇ ਸੀ, ਤੇ ਇੱਕ ਅੰਨੀ ਨਫ਼ਰਤ ਚੋਂ, ਜਿਹਨੂੰ ਆਪਾਂ ਕਹਿ ਲਈਏ ਕਿ ਇੱਕ ਵਹਿਸ਼ੀ ਹਿੰਸਾ ਦੇ ਵਿੱਚੋਂ ਉਹ ਕਰਦੇ ਸੀ। ਪਰ ਇੱਕ ਚੀਜ਼ ਬਕਾਇਦਾ ਪਲਾਨ ਕਰਕੇ ਕਰਨਾ, ਕੈਲਕੂਲੇਸ਼ਨਾਂ ਕਰਕੇ, ਸਕੀਮ ਬਣਾ ਕੇ, ਤੇ ਪਹਿਲਾਂ ਉਹ ਤੇ ਸਾਲਾਂ ਬੱਧੀ ਵਿਚਾਰਾਂ ਕਰਕੇ ਵੀ ਕਿਵੇਂ ਕੀਤਾ ਜਾਵੇ। ਇਹ ਨਾ ਅਬਦਾਲੀ ਨੇ ਕੀਤਾ ਸੀ, ਨਾ ਨਾਦਰ ਸ਼ਾਹ ਨੇ ਕੀਤਾ ਸੀ, ਨਾ ਚੰਗੇਜ਼ ਖਾਨ ਨੇ ਕਦੇ ਕੀਤਾ। ਉਹ ਤਾਂ ਉਹਨਾਂ 'ਚ ਨਾ ਇੱਕ ਜਿਵੇਂ ਵਾਈਲਡ ਹਿੰਸਾ ਹੁੰਦੀ ਹੈ, ਜੰਗਲੀ ਹਿੰਸਾ, ਉਹਦੇ ਵਿੱਚੋਂ ਉਹ ਬਹੁਤ ਵੱਡੇ ਵੱਡੇ ਕਹਿਰ ਵਰਤਾ ਜਾਂਦੇ ਸੀ। ਪਰ ਇਹ ਨਹੀਂ ਸੀ ਕਿ ਉਹ ਬੈਠ ਕੇ ਵੀ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰੀਏ। ਇਹ ਵਰਤਾਰਾ ਆਇਆ 19ਵੀਂ ਤੇ 20ਵੀਂ ਸਦੀ, ਜਿਹਨੂੰ ਅਸੀਂ ਮਾਡਰਨ ਟਾਈਮ ਜਾਂ ਆਧੁਨਿਕ ਜ਼ਮਾਨਾ ਕਹਿੰਦੇ ਹਾਂ, ਜਦੋਂ ਸਾਰੇ ਕਾਰਜ ਜਿਹੜੇ ਨੇ ਉਹ ਬਕਾਇਦਾ ਸੋਚ ਵਿਚਾਰ ਕਰਕੇ, ਪਲਾਨ ਕਰਕੇ, ਤੇ ਫਿਰ ਇੱਕ ਤਰਤੀਬਬੱਧ ਢੰਗ ਨਾਲ ਕੀਤੇ ਜਾਂਦੇ ਨੇ। ਸੋ ਇਸ ਕਰਕੇ ਜਦੋਂ 1984 ਦੇ ਵਿੱਚ ਦਿੱਲੀ ਤੇ ਹੋਰਨਾਂ ਥਾਵਾਂ ਦੇ ਉੱਤੇ ਬਹੁਤ ਵੱਡੀ ਪੱਧਰ ਤੇ ਕਤਲੇਆਮ ਹੋਇਆ, ਤਾਂ ਉਹਦੇ ਵਾਸਤੇ ਜਿਹੜੀ ਟਰਮ ਵਰਤੀ ਜਾਂਦੀ ਹੈ ਉਹ ਹੈਗੀ ਮਾਸੇਕਰ ਆਫ ਸਿੱਖਸ, ਸਿੱਖਾਂ ਦਾ ਕਤਲੇਆਮ। ਨਸਲਕੁਸ਼ੀ ਦੇ ਮੀਨਿੰਗ ਹੋਰ ਬਣ ਜਾਂਦੇ ਆ। ਸੋ ਭਾਰਤੀ ਹਾਕਮਾਂ ਦੀ ਇਹ ਪੂਰੀ ਕੋਸ਼ਿਸ਼ ਸੀ ਵੀ ਇਹ ਤੇ ਕਿਤੇ ਵੀ ਇਹ ਟਰਮ ਨਹੀਂ ਆਉਣੀ ਚਾਹੀਦੀ। ਇਸ ਕਰਕੇ ਜਿੰਨੇ ਵੀ ਉਹਨਾਂ ਦੇ ਸਪੋਰਟਰ ਸੀ ਕਿਤੇ ਵੀ ਬੈਠੇ, ਈਵਨ ਸਿੱਖ ਵੀ, ਉਹ ਇਸ ਗੱਲ ਦਾ ਵਿਰੋਧ ਕਰਦੇ ਸੀ। ਮੇਰੇ ਨਾਲ ਬਹੁਤ ਬੰਦਿਆਂ ਨੇ ਇਸ ਗੱਲ ਦੇ ਉੱਤੇ ਬੜੀਆਂ ਜਿੱਦ ਜਦਾਈਆਂ ਵੀ ਕੀਤੀਆਂ ਕਿ ਇਹਨੂੰ ਤੁਸੀਂ ਨਸਲਕੁਸ਼ੀ ਕਿਵੇਂ ਕਹਿ ਸਕਦੇ ਹੋ। ਕੁਛ ਹਜ਼ਾਰ ਬੰਦੇ, 2 ਕਰੋੜ ਚੋਂ ਕੁਛ ਹਜ਼ਾਰ ਬੰਦੇ ਕੁਛ ਥਾਵਾਂ ਤੇ ਕੁਛ ਦਿਨਾਂ ਲਈ ਮਾਰੇ, ਉਦੋਂ ਬਾਅਦ ਉਹ ਸਿਲਸਿਲਾ ਠੱਪ ਹੋ ਗਿਆ। ਸੋ ਉਹ ਫਿਰ ਉਦਾਹਰਨਾਂ ਦਿੰਦੇ ਨੇ ਦੂਜੀ ਦੁਨੀਆ ਤੇ ਹੋਏ, ਦੁਨੀਆ ਦੇ ਵਿੱਚ ਹੋਰ ਥਾਵਾਂ ਤੇ ਹੋਏ ਕਤਲੇਆਮਾਂ ਦੀਆਂ, ਵੀ ਜਿੱਥੇ ਕੋਈ ਵੀ ਜਿਉਂਦਾ ਛੱਡੇ ਨਹੀਂ ਜਾਂਦਾ ਆਪਦੇ ਵੱਲੋਂ। ਤਾਂ ਕੋਈ ਲੋਕ ਕੇ ਭੱਜ ਜੇ, ਬਾਹਰ ਨਿਕਲ ਜੇ, ਕੋਈ ਇਸ ਤਰ੍ਹਾਂ ਹੋ ਜੇ, ਜਾਂ ਇਹ ਕਹਿ ਲਓ ਕਿ ਜਿਵੇਂ ਮੁਗਲਾਂ ਨੇ ਕੀਤਾ ਸੀ, ਜਿਵੇਂ ਜਹੀਆ ਖਾਨ ਨੇ ਕੀਤਾ, ਮੀਰ ਮੰਨੂ ਨੇ ਕੀਤਾ। ਉਸ ਸਪੀਡ ਦੇ ਵਿੱਚ ਜਦੋਂ ਇਹ ਸੀ ਵੀ ਸਿੱਖਾਂ ਦਾ ਖੁਰਾ ਖੋਜ ਮਟਾਉਣਾ ਹੈ ਜੀ, ਜਦੋਂ ਸਿਰਾਂ ਦੇ ਨਾਮ ਰੱਖੇ ਗਏ, ਉਹ ਵੀ ਨਹੀਂ ਮਿਟਾ ਸਕੇ ਸੀ, ਉਹ ਤਾਂ ਗੱਲ ਵੱਖਰੀ ਹੈ। ਪਰ ਉਹਨਾਂ ਦਾ ਘੱਟੋ ਘੱਟ ਨਿਸ਼ਾਨਾ ਇਹ ਜ਼ਰੂਰ ਸੀਗਾ, ਤੇ ਐਲਾਨੀਆਂ ਸੀ, ਕੋਈ ਐਂ ਨਹੀਂ ਵੀ ਉਹਨਾਂ ਨੇ ਇਸ ਗੱਲ ਦਾ ਐਲਾਨ ਨਾ ਕੀਤਾ ਹੋਵੇ। ਸੋ ਇਹ ਇੱਕ ਮਨ 'ਚ ਕਲਾਸੀਕਲ ਫਾਰਮ ਜਿਹੜੀ ਹੈਗੀ ਆ ਨਸਲਕੁਸ਼ੀ ਦੀ, ਕਿ ਜਦੋਂ ਨਿਸ਼ਾਨਾ ਸਾਰੀ ਕੌਮ ਨੂੰ ਖਤਮ ਕਰਨਾ ਹੋਵੇ, ਕਰ ਸਕਣ ਨਾ ਕਰ ਸਕਣ। ਸੋ ਜਿਹੜੇ ਬੰਦੇ 1984 ਦੇ ਵਰਤਾਰੇ ਬਾਰੇ ਵੱਖਰੀ ਪੋਜੀਸ਼ਨ ਲੈਂਦੇ ਸੀ, ਜਿਨ੍ਹਾਂ ਨੇ ਮੇਰੇ ਨਾਲ ਕਾਫੀ ਬਹਿਸ ਕੀਤੀਆਂ, ਉਹਨਾਂ ਦਾ ਇਹ ਸੀ ਕਿ ਇਹ ਨਿਸ਼ਾਨਾ ਨਹੀਂ ਸੀ। ਜੇ ਇਹ ਨਿਸ਼ਾਨਾ ਹੁੰਦਾ ਤਾਂ ਬਹੁਤ ਬੰਦੇ ਮਾਰੇ ਜਾਂਦੇ, ਜਿੰਨੇ ਕੁ ਹੁਣ ਮਰੇ ਨੇ ਇੰਨੇ ਨਹੀਂ, ਇਦੋਂ ਕਈ ਗੁਣਾ ਮਾਰੇ ਜਾਂਦੇ। ਸੋ ਹੁਣ ਇਹਦੇ ਵਿੱਚ ਇੱਕ ਤਾਂ ਗੜਬੜ ਇਹ ਹੈ ਕਿ ਇਹ ਇੱਕ ਤਾਂ ਕਲਾਸੀਕਲ ਰੂਪ ਹੁੰਦਾ ਕੋਈ ਕਿਸੇ ਵੀ ਚੀਜ਼ ਦਾ,
ਪਰ ਹਰ ਵੇਲੇ ਉਹ ਇੰਨੀ ਸ਼ੁੱਧ ਰੂਪ ਦੇ ਵਿੱਚ ਨਹੀਂ ਵਾਪਰਦੀ ਹੁੰਦੀ। ਦੂਜੀ ਗੱਲ, ਸਿੱਖਾਂ ਦੇ ਮਾਮਲੇ 'ਚ ਆਪਾਂ ਇਹ ਗੱਲ ਮੰਨਦੇ ਹਾਂ, ਉਹਨਾਂ ਦਾ ਨਿਸ਼ਾਨਾ ਨਾ ਉਦੋਂ 84 'ਚ ਵੀ, ਨਾ ਬਾਅਦ 'ਚ ਤੇ ਨਾ ਅੱਜ, ਇਹ ਨਹੀਂ ਕਿ ਸਾਰੀ ਕੌਮ ਨੂੰ ਜਿਸਮਾਨੀ ਤੌਰ ਤੇ ਖਤਮ ਕਰਨਾ ਹੈ। ਇੱਕ ਤਾਂ ਨਾ ਕਰ ਨਹੀਂ ਸਕਦੇ, ਇੱਕ ਹੈ ਵੀ ਅਜੇ ਉਹਨਾਂ ਦੀ ਕੋਈ ਪਲਾਨ ਵੀ ਹੈ ਨਹੀਂ। ਇਹ ਗੱਲ ਆਪਾਂ ਮੰਨ ਕੇ ਚੱਲੀਏ। ਹੁਣ ਫਿਰ ਵੀ ਅਸੀਂ ਨਸਲਕੁਸ਼ੀ ਕਿਉਂ ਕਹਿੰਦੇ ਹਨ? ਉਹਦੇ 'ਚ ਇਹ ਹੈ ਕਿ ਜਿੰਨਾ ਦੁਨੀਆ ਦਾ ਤਜਰਬਾ ਹੈਗਾ, ਉਹਦੇ ਬਾਰੇ ਆਪਾਂ ਬਾਅਦ 'ਚ ਗੱਲ ਕਰਾਂਗੇ, ਕਿੱਥੇ ਕਿੱਥੇ ਕਿਵੇਂ ਚੱਲਿਆ ਸਿਲਸਿਲਾ। ਉਹਦੇ 'ਚ ਦੋਵੇਂ ਵਰਤਾਰੇ ਚੱਲੇ ਆ। ਇੱਕ ਜਿਸਮਾਨੀ ਖਾਤਮਾ, ਜਿਹਨੂੰ ਐਲੀਮੀਨੇਸ਼ਨ ਆਪਾਂ ਜੇ ਅੰਗਰੇਜ਼ੀ ਦੀ ਟਰਮ ਵਰਤਣੀ ਹੋਵੇ, ਫਿਜ਼ੀਕਲ ਐਲੀਮੀਨੇਸ਼ਨ। ਇੱਕ ਅਸਿਮੀਲੇਸ਼ਨ, ਕਿ ਮਾਰਨ ਦੀ ਲੋੜ ਨਹੀਂ, ਤੁਸੀਂ ਉਹਨੂੰ ਆਪਦੇ ਵਿੱਚ ਜਜ਼ਬ ਕਰ ਲਓ। ਇਹ ਇਕੱਲਾ ਇੱਥੇ ਨਹੀਂ ਚੱਲ ਰਿਹਾ, ਇਹ ਬਹੁਤ ਥਾਵਾਂ ਤੇ ਚੱਲਿਆ। ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਦੂਜਿਆਂ ਨਾਲ ਕੁਝ ਉਦਾਹਰਨਾਂ ਦੇ ਕੇ ਕਿ ਅਸਿਮੀਲੇਸ਼ਨ ਜਿਹੜੀ ਹੈ ਇਹ ਬੇਸਿਕਲੀ ਇਹ ਕਹਿ ਲਈਏ ਇੱਕ ਸੋਸ਼ੀਓਲੋਜੀਕਲ ਪ੍ਰੋਸੈਸ ਹੈ, ਜਿਹਦੇ ਵਿੱਚ ਇੱਕ ਜਿਹੜੀ ਭਾਈਚਾਰਾ ਹੈ ਉਹ ਬਹੁਗਿਣਤੀ ਭਾਈਚਾਰੇ ਦੇ ਵਿਸ਼ਵਾਸ, ਜਿਹੜੇ ਉਹਦੇ ਬਿਲੀਫਸ ਹੈ, ਉਹਦੀਆਂ ਪ੍ਰੈਕਟਿਸ, ਉਹਦਾ ਅਮਲ ਵਿਹਾਰ ਤੇ ਉਹਦੇ ਕਸਟਮਸ, ਉਹਦੀਆਂ ਰਹੁ ਰੀਤਾਂ, ਉਹ ਉਹਨਾਂ ਨੂੰ ਧਾਰਨ ਕਰ ਲੈਂਦਾ। ਫਿਜ਼ੀਕਲੀ ਖਤਮ ਕਰਨ ਦੀ ਗੱਲ ਨਹੀਂ ਹੁੰਦੀ ਵੀ ਤੁਸੀਂ, ਤੁਹਾਡੇ ਵਿਸ਼ਵਾਸ, ਤੁਹਾਡਾ ਅਮਲ ਵਿਹਾਰ, ਤੁਹਾਡੇ ਰਸਮ ਰਿਵਾਜ ਉਹ ਬਹੁਗਿਣਤੀ ਨਾਲ ਰਲਗੱਡ ਹੋ ਜਾਣ, ਜਿੱਥੋਂ ਦੋਹਾਂ ਦੇ ਵਿੱਚ ਕੋਈ ਪਛਾਣ ਕਰਨੀ ਔਖੀ ਹੋ ਜੇ, ਵੀ ਅਲੱਗ ਕੁਛ ਨਹੀਂ ਦਿਸਦਾ। ਇਹ ਸਿਲਸਿਲਾ ਵੀ ਚੱਲਿਆ ਅਸਿਮੀਲੇਸ਼ਨ ਦਾ, ਸਾਰੀ ਦੁਨੀਆ ਦੇ ਵਿੱਚ ਹੀ ਚੱਲਿਆ। ਜੇ ਆਪਾਂ ਖਾਸ ਕਰਕੇ ਜਦੋਂ ਕਲੋਨੀਅਲਿਜ਼ਮ ਦਾ ਪੀਰੀਅਡ ਆਇਆ, ਜਦੋਂ ਯੂਰਪ ਦੀਆਂ ਜਿਹੜੀਆਂ ਬਸਤੀਵਾਦੀ ਤਾਕਤਾਂ, ਖਾਸ ਕਰਕੇ ਇੰਗਲੈਂਡ, ਫਰਾਂਸ, ਹਾਲੈਂਡ, ਸਪੇਨ, ਇਹ ਮੇਨ ਜਿਹੜੀਆਂ ਸੀਗੀਆਂ ਕਲੋਨੀਅਲ ਪਾਵਰਸ, ਇਹ ਜਦੋਂ ਚੜੀਆਂ ਬਾਹਰ ਦੂਜੇ ਦੇਸ਼ਾਂ ਨੂੰ ਜਿੱਤਣ, ਧਰਤੀਆਂ ਨੂੰ, ਉੱਥੇ ਜਾ ਕੇ ਇਹਨਾਂ ਨੇ ਚਲੋ ਉੱਥੇ ਉਹਨਾਂ ਨੂੰ ਕੋਲੋਨਾਈਜ਼ ਕੀਤਾ, ਉਹਨਾਂ ਨੂੰ ਉੱਥੇ ਆਪਣੀਆਂ ਬਸਤੀਆਂ ਬਣਾ ਲਈਆਂ। ਉੱਥੇ ਜਾ ਕੇ ਇਹਨਾਂ ਨੇ ਇਹ ਕੰਮ ਕੀਤਾ ਕਿ ਕੁਝ ਲੋਕਾਂ ਨੂੰ ਫਿਜ਼ੀਕਲੀ ਵੀ ਐਲੀਮੀਨੇਟ ਕੀਤਾ, ਪਰ ਵੱਧ ਜਿਹੜਾ ਯਤਨ ਸੀ ਉਹ ਇਹ ਸੀ ਕਿ ਕਲਚਰਲੀ ਅਸਿਮੀਲੇਟ ਕਰ ਲਓ। ਉਹਦੇ ਵਾਸਤੇ ਫਿਰ ਬੜੇ ਸਿਸਟੇਮੈਟਿਕ ਢੰਗ ਅਪਣਾਏ ਇਹਨਾਂ ਨੇ। ਖਾਸ ਕਰਕੇ ਜਿਹੜੇ ਆਪਾਂ, ਤੁਸੀਂ ਦੇਖੋ ਜੇ ਕਿਸੇ ਨੇ ਸਟੱਡੀ ਕੀਤਾ ਹੋਵੇ ਆਸਟ੍ਰੇਲੀਆ ਤੇ ਕੈਨੇਡਾ 'ਚ, ਜਦੋਂ ਕੈਨੇਡਾ ਵਾਲੇ ਗੋਰੇ ਉੱਥੇ ਗਏ ਕੈਨੇਡਾ 'ਚ, ਇਹ ਨਹੀਂ ਵੀ ਧਰਤੀ ਉਹ ਬੇਆਬਾਦ ਪਈ ਸੀਗੀ, ਉੱਥੇ ਕੋਈ ਆਬਾਦੀ, ਕੋਈ ਵਸੋਂ ਹੀ ਨਹੀਂ ਸੀ, ਉਜਾੜ ਪਿਆ ਸੀ। ਉੱਥੇ ਲੋਕ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਸੀ, ਜਿਹਨੂੰ ਆਪਾਂ ਕਹਿ ਦਈਏ ਮੂਲ ਨਿਵਾਸੀ, ਐਬੋਰੀਜਨਲਸ। ਬੜੀਆਂ ਟਰਮਸ, ਰੈੱਡ ਇੰਡੀਅਨਸ ਕਹਿ ਲਓ, ਕੁਛ ਕਹਿ ਲਓ, ਉਹ ਬੜੀਆਂ ਉਹਦੇ ਬਾਰੇ ਸ਼ਬਦ ਘੜੇ ਗਏ ਨੇ। ਗੱਲ ਤਾਂ ਹੈ ਕਿ ਉੱਥੇ ਲੋਕ ਵਸਦੇ ਰਸਦੇ ਸੀ ਤੇ ਹਜ਼ਾਰਾਂ ਸਾਲਾਂ ਤੋਂ ਰੱਖਦੇ ਸੀ। ਉਹਨਾਂ ਦਾ ਇੱਕ ਆਪਦਾ ਜਿਉਣ ਦਾ ਢੰਗ ਸੀ, ਆਪਦੇ ਰਸਮੋ ਰਿਵਾਜ ਸੀ, ਆਪਦਾ ਸੱਭਿਆਚਾਰ ਸੀ, ਖੁਸ਼ੀਆਂ ਕਿਵੇਂ ਮਨਾਉਣੀਆਂ, ਗਮੀਆਂ ਕਿਵੇਂ ਕਰਨਾ, ਇਹ ਸਭ ਕੁਝ ਦਾ ਉਹਨਾਂ ਕੋਲ ਇੱਕ ਆਪਦਾ ਪੂਰਾ ਸਿਸਟਮ ਸੀ। ਸੋ ਇਹਨਾਂ ਨੇ ਜਾ ਕੇ ਦੋਵੇਂ ਢੰਗ ਕੀਤੇ, ਜ਼ੁਲਮ ਵੀ ਬਹੁਤ ਕੀਤੇ, ਮਤਲਬ ਉਹਨਾਂ ਨੂੰ ਕਾਬੂ ਕਰਨ ਵਾਸਤੇ ਫਿਜ਼ੀਕਲੀ ਬਹੁਤ ਜ਼ਿਆਦਾ ਐਲੀਮੀਨੇਟ ਕੀਤੇ ਗਏ, ਮਾਰੇ ਗਏ ਬੰਦੇ, ਹਜ਼ਾਰਾਂ ਦੀ ਗਿਣਤੀ 'ਚ ਬੰਦੇ ਮਾਰੇ। ਪਰ ਇਹ ਇਹਨਾਂ ਨੂੰ ਪਤਾ ਸੀ ਕਿ ਗਿਣਤੀ ਥੋੜ੍ਹੀ ਸੀ ਇਹਨਾਂ ਦੀ, ਉਹ ਜ਼ਿਆਦਾ ਸੀਗੇ। ਬਾਹਰੋਂ ਗੋਰੇ ਕਿੰਨੇ ਕੁ ਗਏ, ਸਾਡੇ ਵੀ ਇੱਥੇ ਕਿੰਨੇ ਕੁ ਆਏ ਸੀ ਜੇ ਆਪਾਂ ਵਸੋਂ ਦੇ ਹਿਸਾਬ ਨਾਲ ਦੇਖੀਏ। ਸੋ ਜਦੋਂ ਇੱਕ ਘੱਟ ਗਿਣਤੀ ਨੇ ਉਸ ਬਹੁਤ ਗਿਣਤੀ ਨੂੰ ਕਾਬੂ ਕਰਨਾ, ਫਿਰ ਉਹ ਪੱਕੇ ਇੰਤਜ਼ਾਮ ਕੀਤੇ ਉਹਨਾਂ ਨੇ।
ਕਿ ਇਹਨਾਂ ਨੂੰ ਇੱਕ ਨਸਲ ਨੂੰ ਤਾਂ ਹੁਣ ਡਰਾ ਲਓ ਕਿਰਾਂ ਮਾਰ ਕੇ, ਜਿਹੜੀਆਂ ਆਉਣ ਵਾਲੀਆਂ ਨਸਲਾਂ ਉਹਦਾ ਖਾਸਾ ਬਦਲ ਦਿਓ। ਉਹ ਫਿਰ ਉਹਨਾਂ ਨੇ ਕੀ ਕੀਤਾ, ਦੋਵਾਂ ਥਾਵਾਂ 'ਤੇ ਇਹ ਸਿਲਸਿਲਾ ਚੱਲਿਆ ਕਿ ਉਹਨਾਂ ਦੇ ਬੱਚੇ ਖੋਲੇ ਤੇ ਉਹਨਾਂ ਨੂੰ ਲਿਆ ਕੇ ਵੀ ਅਸੀਂ ਇਹਨਾਂ ਨੂੰ ਪੜ੍ਹਾਉਣਾ ਹੈ, ਇਹਨਾਂ ਨੂੰ ਅਸੀਂ ਕਲਚਰਾਈਜ਼ ਕਰਨਾ ਹੈ, ਇਹਨਾਂ ਨੂੰ ਸੱਭਿਆਚਾਰ ਸਿਖਾਉਣਾ ਹੈ, ਜਿਉਣ ਦਾ ਢੰਗ ਸਿਖਾਉਣਾ ਹੈ ਵੀ ਤੁਸੀਂ ਤਾਂ ਜਾਨਵਰਾਂ ਨੂੰ ਰਹਿ ਰਹੇ ਹੋ। ਉਹ ਉਹਨਾਂ ਨੇ ਉੱਥੇ ਖੋਲ੍ਹੇ ਰੈਜ਼ੀਡੈਂਸ਼ੀਅਲ ਸਕੂਲ, ਕਹਿੰਦੇ ਸੀ ਵੀ ਮਾਂ ਪਿਓ ਤੋਂ ਬੱਚੇ ਜ਼ਬਰਦਸਤੀ ਖੋਲ੍ਹੇ, ਫਿਰ ਉਹਨਾਂ ਨੂੰ ਆਪਦੇ ਢੰਗ ਨਾਲ ਪਾਲਿਆ। ਹੁਣ ਆਪਦੇ ਢੰਗ ਨਾਲ ਮਤਲਬ ਇਹ ਕਿ ਉਹਨਾਂ ਦੀ ਟੋਟਲ ਸੋਚ ਬਦਲ, ਕਿਹੜੀ ਗੱਲ ਠੀਕ ਹੈ, ਕਿਹੜੀ ਗਲਤ ਹੈ, ਕਿਹੜੀ ਉੱਤਮ ਹੈ, ਕਿਹੜੀ ਘਟੀਆ ਹੈ, ਉਹਦੇ ਬਾਰੇ ਉਹਨਾਂ ਨੇ ਉਹਨਾਂ ਦੇ ਇੱਕ ਐਟੀਟਿਊਡ ਜਾਂ ਆਪਦੇ ਮੁੰਨੇ ਬਣਾ ਲਏ। ਇਹ ਆਪਾਂ ਨੂੰ ਬੜਾ ਸੌਖਾ ਸਮਝ ਆ ਸਕਦਾ। ਸਾਡੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਤਾਂ ਬੱਚੇ ਛੋਟੇ ਹੀ ਸੀ ਨਾ ਜਦੋਂ ਲੈ ਗਏ। ਉਹ ਹੁਣ ਈਸਾਈ ਸਵੈ ਇੱਛਾ ਨਾਲ ਥੋੜ੍ਹਾ ਬਣਿਆ, ਢੰਗ ਤਾਂ ਇਹੀ ਸੀ ਕਿ ਇਹ ਇਹਨਾਂ ਦਾ ਰਾਜਾ ਹੈ, ਲੋਕ ਇਹਦੇ ਪਿੱਛੇ ਨੇ, ਤੇ ਜੇ ਇਹਨੂੰ ਬਦਲ ਦਈਏ ਬਾਕੀ ਮਾਰਨ ਦੀ ਲੋੜ ਹੀ ਨਹੀਂ ਕਿਸੇ ਦੀ। ਸੋ ਉਹ ਇਹਨੂੰ ਇੱਥੋਂ ਮਲ ਚੁੱਕ ਕੇ ਬਚਪਨ ਦੇ ਵਿੱਚ ਹੀ ਮਾਂ ਤੋਂ ਅਲੱਗ ਕਰਨਾ ਬਹੁਤ ਜ਼ਰੂਰੀ ਹੁੰਦਾ ਬੱਚੇ ਨੂੰ, ਜੇ ਤੁਸੀਂ ਉਹਦਾ ਸਾਰਾ ਬਦਲਣਾ ਹੈ DNA। ਇਹਨੂੰ ਮਹਾਰਾਜ ਦਲੀਪ ਸਿੰਘ ਨੂੰ ਵੀ ਮਾਂ ਤੋਂ ਅਲੱਗ ਕੀਤਾ ਗਿਆ ਜ਼ਬਰਦਸਤੀ, ਫਿਰ ਆਪਦੀ ਨਿਗਰਾਨੀ ਹੇਠ ਰੱਖਿਆ ਗਿਆ। ਫਿਰ ਉਹਦੀ ਪਾਲਣ ਪੋਸ਼ਣ ਕਿਵੇਂ ਕਰਨਾ ਹੈ, ਕੀ ਪੜ੍ਹਾਉਣਾ ਹੈ, ਕੀ ਸਿਖਾਉਣਾ ਹੈ, ਉਹ ਆਪਾਂ ਸਾਰਿਆਂ ਨੂੰ ਪਤਾ। ਤੇ ਫਿਰ ਉਹਨੇ ਜੀ ਈਸਾਈ ਧਰਮ ਗ੍ਰਹਿਣ ਕਰ ਲਿਆ। ਕਹਿੰਦੇ ਉਹਨੇ ਆਪ ਹੀ ਈਸਾਈ ਧਰਮ ਗ੍ਰਹਿਣ ਕਰ ਲਿਆ। ਇਹ ਤਾਂ ਉਹਦੀ ਆਪਦੀ ਇੱਛਾ ਨਾਲ ਹੋਇਆ, ਅਸੀਂ ਕੋਈ ਦਬਾ ਨਹੀਂ ਪਾਇਆ। ਐ ਹੋ ਜਾਂਦਾ, ਇਹ ਐਸਿਮੀਲੇਸ਼ਨ ਹੈ ਵੀ ਜਦੋਂ ਤੁਹਾਨੂੰ ਉਹ ਬਹੁ ਗਿਣਤੀ ਦੇ ਜਿਹੜੇ ਸਾਰੇ ਬਲੀਫ ਸਿਸਟਮ ਹੈ ਉਹਨਾਂ ਦਾ, ਜਾਂ ਜਿਹੜੀਆਂ ਉਹਨਾਂ ਦੇ ਸਾਰੇ ਪ੍ਰੈਕਟਿਸਿਸ ਹੈ, ਜੋ ਉਹਨਾਂ ਦੇ ਸਾਰੇ ਰਸਮ ਰਿਵਾਜ ਹੈ, ਰੀਤੀ ਰਿਵਾਜ ਹੈ, ਉਹ ਤੁਹਾਨੂੰ ਠੀਕ ਲੱਗਣ ਲੱਗ ਜਾਂਦੇ ਨੇ, ਆਪਦੇ ਵਾਲੇ ਇਨਫੀਰੀਅਰ ਲੱਗਣ ਲੱਗ ਜਾਂਦੇ ਨੇ, ਤੇ ਤੁਸੀਂ ਇਹਨੂੰ ਕਿਹਾ ਜਾਂਦਾ ਵੀ ਉਹ ਬੰਦਾ ਵਿਕਾਸ ਕਰ ਗਿਆ, ਐਡਵਾਂਸ ਕਰ ਗਿਆ, ਅੱਗੇ ਬੈਕਵਰਡ ਸੀਗਾ। ਮਾਈਨਰਸ ਸਿੱਖ ਲਏ ਉਹਨੇ, ਕਲਚਰ ਸਿੱਖ ਲਈ। ਸੋ ਇਸ ਤਰ੍ਹਾਂ ਕੀਤਾ। ਇਹ ਇੰਗਲੈਂਡ, ਆਪਣਾ ਕੈਨੇਡਾ ਤੇ ਆਸਟ੍ਰੇਲੀਆ 'ਚ ਉਹ ਹੁਣ ਸਾਰੀਆਂ ਕਹਾਣੀਆਂ ਨਿਕਲੀਆਂ। ਜਦੋਂ ਜਨਰੇਸ਼ਨਸ ਨਿਕਲ ਜਾਂਦੀਆਂ ਨਾ, ਉਹ ਜਦੋਂ ਹੁਣ ਆਫਟਰ ਆਲ ਕਿਤੇ ਨਾ ਕਿਤੇ ਸੋਝੀ ਆਉਂਦੀ ਆ। ਹੁਣ ਜੋ ਸੰਸਾਰ ਹੋ ਗਿਆ ਸਾਰਾ, ਉਹਦੇ 'ਚ ਬੰਦੇ ਬੜੇ ਅੱਖਾਂ ਖੁੱਲ੍ਹੀਆਂ। ਉਹਨਾਂ 'ਚੋਂ ਹੀ ਫਿਰ ਉਹਨਾਂ ਲੋਕਾਂ ਨੇ ਉੱਠ ਕੇ ਉਹ ਸਾਰੀਆਂ ਕਹਾਣੀਆਂ ਕੱਢੀਆਂ, ਤੇ ਉਹਦਾ ਫਿਰ ਨਾਂ ਦਿੱਤਾ ਉਹਨਾਂ ਨੇ ਸਟੋਲਨ ਜਨਰੇਸ਼ਨਸ। ਚੋਰੀ ਕੀਤੀਆਂ, ਜਿਵੇਂ ਮਤਲਬ ਸਭ ਤੋਂ ਖੋਈਆਂ ਗਈਆਂ ਜਨਰੇਸ਼ਨ ਸਾਡੀ, ਤੇ ਮੁੜ ਕੇ ਉਹ ਬਦਲ ਕੇ ਸਾਡੇ ਆਪਦੇ ਮੁਤਾਬਕ ਢਾਲ। ਇਹ ਇਹਨਾਂ ਨੇ ਅਫਰੀਕਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਕੀਤਾ, ਤੇ ਇੱਥੇ ਵੀ ਆਪਣੇ ਇੰਡੀਆ ਦੇ ਵਿੱਚ ਤੁਸੀਂ ਬਹੁਤ ਪੜ੍ਹਿਆ ਹੋਣਾ ਹੈ ਕਿ ਜਦੋਂ ਇਹਨਾਂ ਨੇ ਐਜੂਕੇਸ਼ਨ ਲੈ ਕੇ ਆਏ ਨੇ ਤਾਂ ਮੈਕਾਲੇ ਨੇ ਕਿਹਾ ਸੀ ਵੀ ਇਹਨਾਂ ਨੂੰ ਇਹੀ ਜਿਹੀ ਵਿੱਦਿਆ ਦਿਓ ਵੀ ਚਮੜੀ ਕਾਲੀ ਹੋਵੇ ਭਾਵੇਂ, ਪਰ ਸੋਚ ਗੋਰੀ ਬਣ ਜੇ। ਉਹ ਤਾਂ ਫਿਰ ਐਜੂਕੇਸ਼ਨ ਨਾਲ ਹੀ ਹੁੰਦਾ, ਬੰਦੇ ਨੂੰ ਬਦਲਣਾ। ਸੋ ਇਹ ਆਪਾਂ ਇਸ ਤਰ੍ਹਾਂ ਦੇ ਮਤਲਬ ਸਿਲਸਿਲੇ ਚੱਲੇ ਸਾਰੀ ਦੁਨੀਆ ਦੇ ਵਿੱਚ ਹੀ, ਵੀ ਜਿਹੜੀ ਜ਼ੋਰਾਵਰ ਕੌਮ ਹੈ, ਕਿਉਂਕਿ ਬੰਦੇ 'ਚ ਇੱਕ ਬਿਰਤੀ ਹੈ। ਜੇ ਆਪਾਂ ਬੇਸਿਕਲੀ ਦੇਖ ਲਈਏ, ਬੰਦੇ 'ਚ ਦੋਵੇਂ ਚੀਜ਼ਾਂ ਚੱਲਦੀਆਂ, ਨੇਕੀ ਵੀ ਚੱਲਦੀ ਹੈ ਤੇ ਨਾਲ ਬਦੀ ਵੀ ਚੱਲਦੀ, ਸਮਾਜ ਦੇ ਵਿੱਚ ਵੀ ਤੇ ਵਿਅਕਤੀ ਦੇ ਵਿੱਚ। ਕਦੋਂ ਕਿਹੜੀ ਗੱਲ ਭਾਰੂ ਹੋਣੀ ਹੈ, ਬਹੁਤ ਗੱਲਾਂ 'ਤੇ ਨਿਰਭਰ ਕਰਦਾ। ਸੋ ਇਹ ਜਿਹੜੀ ਗੱਲ ਸੀ ਵੀ ਦੂਜੇ 'ਤੇ ਹਾਵੀ ਹੋਣਾ, ਇਹ ਅੱਜ ਵੀ ਹੈ, ਹਰ ਜਗ੍ਹਾ 'ਤੇ ਹੀ ਹੈ। ਤੇ ਜਦੋਂ ਇਹ ਕੌਮਾਂ ਦੇ ਮਾਮਲੇ 'ਚ ਆ ਜਾਂਦੀ ਹੈ, ਕਿਸੇ ਕਾਰਨ ਕਰਕੇ ਇੱਕ ਕੌਮ ਤਕੜੀ ਹੋ ਗਈ, ਉਹ ਫਿਰ ਦੂਜਿਆਂ ਨੂੰ ਜਦੋਂ ਉਹ ਜਾ ਕੇ ਗੁਲਾਮ ਬਣਾਉਂਦੀ ਹੈ, ਤਾਂ ਫਿਰ ਉਹ ਉਹਨਾਂ ਨੂੰ ਕਾਬੂ ਕਰਨ ਦੇ ਯਤਨ ਕਰਦੀ ਹੈ ਵੀ ਇਹ ਪੱਕੇ ਇੰਤਜ਼ਾਮ ਕਿਵੇਂ ਕਰੀਏ। ਹਰ ਰੋਜ਼ ਤਾਂ ਤੁਸੀਂ ਇਹ ਨਾ ਰੱਖ ਸਕਦੇ ਬੰਦਿਆਂ ਨੂੰ ਪਹਿਰੇ ਹੇਠ ਹੀ ਰੱਖੋ, ਇਹ ਪਹਿਰੇ ਦੀ ਲੋੜ ਹੀ ਨਾ ਪਵੇ, ਇਹਨਾਂ ਦੇ ਮਨਾਂ 'ਚ ਉਹ ਗੱਲ ਮਰ ਜੇ ਹੌਲੀ ਹੌਲੀ। ਇਹ ਹੁੰਦੀ ਹੈ
ਇਹਨੂੰ ਅਸਿਮੀਲੇਸ਼ਨ ਦੀ, ਜਿਹਨੂੰ ਆਪਾਂ ਕਹਿੰਦੇ ਹਾਂ, ਟਰਮ ਵਰਤੀ ਜਾਂਦੀ ਹੈ ਵੀ ਉਹਨਾਂ ਦੀ ਸੋਚ ਨੂੰ ਬਦਲ ਦਿਓ। ਆਪਦੀਆਂ ਗੱਲਾਂ ਤੁਹਾਨੂੰ ਇਨਫੀਰੀਅਰ ਲੱਗਣ ਲੱਗ ਜਾਣ। ਸਾਡੇ ਨਾਲ ਇਹ ਹੋਇਆ, ਆਪਣੇ ਨਾਲ। ਅੱਜ ਕੋਈ ਬੰਦਾ ਕੁੜਤਾ ਪਜਾਮਾ ਪਾ ਕੇ ਯੂਨੀਵਰਸਿਟੀ 'ਚ ਆ ਜੇ, ਚਲੋ ਹੁਣ ਤਾਂ ਕੁਛ ਰਿਵਾਜ ਚੱਲ ਪਿਆ, ਜਿਹੜੇ ਸਮੇਂ 'ਚ ਅਸੀਂ ਪੜ੍ਹੇ ਹਾਂ ਉੱਥੇ ਤਾਂ ਮਤਲਬ ਉਹਨੂੰ ਸਮਝਿਆ ਜਾਂਦਾ ਸੀ ਵੀ ਇਹ ਤਾਂ ਬਿਲਕੁਲ ਹੀ ਕੋਈ ਜੱਟ ਜੀ ਕਿਸਮ ਦਾ ਬੰਦਾ ਕਿਤੋਂ ਉੱਠ ਕੇ ਆ ਗਿਆ ਜੰਗਲੀ ਜਿਹਾ, ਵੀ ਆਹ ਡਰੈਸ ਹੈ ਅਸਲ ਦੇ ਵਿੱਚ। ਉਹ ਡਰੈਸ ਕਿਹਨੇ ਤੈਅ ਕੀਤਾ? ਇਸ ਤਰ੍ਹਾਂ ਹੀ ਖਾਣੇ ਦਾ ਵੀ ਤਾਂ ਰੋਟੀ ਹੀ ਖਾਈ ਜਾਂਦਾ ਜਾਂ ਸਾਗ ਹੀ ਖਾਈ ਜਾਂਦਾ ਹੈ। ਸੋ ਇਹ ਚੀਜ਼ਾਂ ਪਾਉਣੀਆਂ ਵੀ ਆਹ ਚੀਜ਼ ਸੁਪੀਰੀਅਰ ਹੈ, ਆਹ ਚੀਜ਼ ਇਨਫੀਰੀਅਰ ਹੈ, ਇਹ ਬਕਾਇਦਾ ਇੱਕ ਸੋਚ ਸਮਝ ਕੇ ਇੱਕ ਪਲੈਨਡ ਤਰੀਕੇ ਨਾਲ ਇਹ ਕੰਮ ਕੀਤਾ ਜਾਂਦਾ ਹੈ। ਇਹੀ ਢੰਗ ਹੁੰਦਾ ਹੈ ਜਿਹਨੇ ਕਿਸੇ ਦੂਜੇ ਨੂੰ ਗੁਲਾਮ ਬਣਾਉਣਾ। ਲਗਾਤਾਰ ਤੁਸੀਂ ਫੌਜਾਂ ਬਿਠਾਈ ਰੱਖੋ, ਲਗਾਤਾਰ ਪੁਲਿਸ ਬਿਠਾਈ ਰੱਖੋ, ਇਹ ਇੰਨਾ ਸੰਭਵ ਨਹੀਂ ਹੁੰਦਾ, ਪ੍ਰੈਕਟੀਕੇਬਲ ਹੀ ਨਹੀਂ ਹੁੰਦਾ। ਮਤਲਬ ਤੇ ਉਹ ਇੱਕ ਦੂਜਾ ਉਹਨਾਂ ਸਿੱਕੇ ਬੰਦ ਨਹੀਂ ਹੁੰਦਾ। ਇਸ ਕਰਕੇ ਜ਼ੋਰ ਇਹ ਲਾਇਆ ਜਾਂਦਾ ਵੀ ਉਹਦੀ ਸੋਚ ਨੂੰ ਬਦਲੋ। ਹੁਣ ਆਪਾਂ ਜਦੋਂ ਸਿੱਖਾਂ ਦੇ ਮਾਮਲੇ 'ਚ ਦੇਖਦੇ ਹਾਂ, ਸਿੱਖਾਂ ਦੇ ਮਾਮਲੇ ਤੋਂ ਪਹਿਲਾਂ ਕੁਝ ਹੋਰ ਥਾਵਾਂ ਦੇ ਉੱਤੇ ਨਾ, ਜਿਵੇਂ ਸਪੇਨ ਦੇ ਵਿੱਚ ਮੁਸਲਮਾਨ ਵੀ ਘੱਟ ਗਿਣਤੀ 'ਚ ਸੀ ਤੇ ਯਹੂਦੀ ਵੀ ਘੱਟ ਗਿਣਤੀ 'ਚ ਸੀ 19ਵੀਂ ਸਦੀ 'ਚ। ਉਹ ਤੇ ਦੋਹਾਂ ਥਾਵਾਂ 'ਤੇ ਉਹਨਾਂ ਨੇ ਉਹਨਾਂ ਦੀ ਫਿਜ਼ੀਕਲ ਐਲੀਮੀਨੇਸ਼ਨ ਵੀ ਕੀਤੀ ਬਕਾਇਦਾ, ਪਰ ਸਾਰੇ ਖਤਮ ਨਹੀਂ ਸੀ ਕੀਤੇ ਜਾ ਸਕਦੇ, ਇੰਨਾ ਔਖਾ ਸੀ। ਫਿਰ ਉਹਨਾਂ ਦੀ ਅਸਿਮੀਲੇਸ਼ਨ ਵੀ ਹੋਈ। ਪਰ ਯਹੂਦੀ, ਸਪੇਨ ਦੇ ਵਿੱਚ ਯਹੂਦੀ ਇੱਕ ਮੌਕੇ ਦੇ ਉੱਤੇ ਉਹਨਾਂ ਨੇ ਟੋਟਲੀ ਅਸਿਮੀਲੇਟ ਕਰ ਲਏ ਸੀ, ਉਹ ਈਸਾਈ ਬਣ ਗਏ ਸੀ, ਜਿਹਨੂੰ ਬਾਅਦ 'ਚ ਫਿਰ ਕੈਥੋਲਿਕ ਚਰਚ ਨੇ ਹੁਣ ਬਾਅਦ 'ਚ ਜਾ ਕੇ ਇਸ ਨੂੰ ਨਾਂ ਦਿੱਤਾ ਹੈ ਕਲਚਰਲ ਜੈਨੋਸਾਈਡ, ਵੀ ਇਹ ਉਹਨਾਂ ਦੀ ਕਲਚਰਲ ਜੈਨੋਸਾਈਡ ਸੀ। ਸੋ ਇਹ ਟਰਮ ਜਿਹੜੀ ਜੈਨੋਸਾਈਡ ਹੈ, ਇਹਦੇ ਅਰਥ ਵੱਧ ਵਿਸ਼ਾਲ ਬਣਦੇ। ਪਹਿਲਾਂ ਸਿਰਫ ਜਿਸਮਾਨੀ ਖਾਤਮੇ ਤੱਕ ਹੀ ਇਹਨੂੰ ਜੈਨੋਸਾਈਡ ਨੂੰ ਸਮਝਿਆ, ਨਸਲਕੁਸ਼ੀ ਵੀ ਜਿਹਦਾ ਨਸਲ ਨੂੰ ਮਾਰ ਦੇਣਾ ਫਿਜ਼ੀਕਲੀ। ਸੋ ਇਹ ਅਖੀਰ ਨੂੰ ਮਤਲਬ ਕੈਥੋਲਿਕ ਚਰਚ ਨੂੰ ਵੀ ਇਹ ਗੱਲ ਪੋਜੀਸ਼ਨ ਇਹ ਕਹਿਣਾ ਪਿਆ ਵੀ ਉੱਥੇ ਜਿਹੜਾ ਯਹੂਦੀ ਭਾਈਚਾਰਾ ਹੈ ਉਹਦੀ ਕਲਚਰ ਜੈਨੋਸਾਈਡ ਹੋਇਆ ਸੀਗਾ। ਤੇ ਇਸ ਤਰ੍ਹਾਂ ਹੀ ਉੱਥੇ ਮੁਸਲਮਾਨਾਂ ਨਾਲ ਵੀ ਹੋਇਆ। ਜਿਹੜੀ ਤਾਂ ਹੈਗੀ ਫਿਜ਼ੀਕਲ ਜਿਸਮਾਨੀ ਖਾਤਮਾ ਕਿਸੇ ਵਰਗ ਦਾ ਕਰ ਦੇਣਾ, ਉਹ ਤਾਂ ਹੁੰਦਾ ਹੈ, ਇਹ ਕਹਿ ਲਓ ਕਿ ਵਨ ਟਾਈਮ ਹੀ, ਜਨਰੇਸ਼ਨਲੀ। ਕੁਝ ਸਾਲ ਲੱਗ ਜਾਣਗੇ, 15 ਸਾਲ ਲੱਗ ਗਏ, 20 ਸਾਲ ਲੱਗ ਗਏ, ਇੱਕ ਪੂਰੀ ਜਨਰੇਸ਼ਨ ਖਤਮ ਕਰਤੀ। ਜਿਹੜੀ ਅਸਿਮੀਲੇਸ਼ਨ ਹੈ ਉਹ ਜਨਰੇਸ਼ਨਲ ਪ੍ਰੋਸੈਸ ਹੈ, ਉਹ ਇੱਕ ਝਟਕੇ ਨਹੀਂ ਹੋਣਾ। ਉਹ ਹੌਲੀ ਹੌਲੀ ਕੁਛ ਹਿੱਸਾ ਪਹਿਲਾਂ ਹੋ ਗਿਆ, ਬਾਕੀ ਹੋਰ ਕਹਾਂ ਪੁਸ਼ਤਾਂ, ਨਵੇਂ ਬੱਚੇ ਆਈ ਜਾਂਦੇ ਨੇ। ਮਤਲਬ ਇਹ ਸਦੀਆਂ ਦਾ ਕੰਮ ਹੈ ਤੇ ਪੁਸ਼ਤਾਂ ਦਾ ਵਰਤਾਰਾ ਹੈ, ਪਰ ਇਹ ਇੱਕ ਬਕਾਇਦਾ ਸਿਸਟੇਮੈਟਿਕ ਰੂਪ ਦੇ ਵਿੱਚ ਵਾਪਰਦਾ। ਸਿੱਖਾਂ ਦੇ ਮਾਮਲੇ 'ਚ ਜਿਹੜਾ ਇੱਥੇ ਸਾਨੂੰ ਹਿੰਦੁਸਤਾਨ ਦੇ ਵਿੱਚ ਦੇਖਣ ਨੂੰ ਆਇਆ, ਉਹਦੇ ਰੂਟਸ ਤਾਂ ਪਏ ਨੇ ਬਹੁਤ ਪੁਰਾਣੇ, ਜਦੋਂ ਦਾ ਸਿੱਖ ਧਰਮ ਹੋਂਦ 'ਚ ਆਇਆ। ਇਸ ਰੂਪ 'ਚ ਉੱਥੇ ਪਏ ਨੇ ਕਿਉਂਕਿ ਉਹਨਾਂ ਨੇ ਕਦੇ ਵੀ ਹਿੰਦੂ ਜਿਹੜਾ ਹੈਗਾ ਪ੍ਰਕਾਸ਼ਟ ਹਿੰਦੂ ਹੈ ਜੋ, ਉਹਨੇ ਕਦੇ ਇਹ ਗੱਲ ਅੱਜ ਤੱਕ ਵੀ ਕਬੂਲ ਨਹੀਂ ਕੀਤੀ ਵੀ ਇਹ ਕੋਈ ਵੱਖਰਾ ਧਰਮ, ਵੀ ਸਾਡੇ ਧਰਮ ਦਾ ਹੀ ਇੱਕ ਵਿਸ਼ਾਲ ਪਰਿਵਾਰ ਦਾ ਇੱਕ ਅੰਗ ਹੈ। ਹੁਣ ਤਾਂ RSS ਨੇ ਕਰੇ ਬੜੀ ਸਿੱਧੀ ਪੋਜੀਸ਼ਨ ਲੈ ਲਈ ਨਾ ਵੀ ਇਸ ਧਰਤੀ ਤੇ ਜਿਹੜਾ ਵੀ ਧਰਮ ਪੈਦਾ ਹੋਇਆ ਉਹ ਹਿੰਦੂ ਧਰਮ ਹੀ ਹੈ। ਉਹਨਾਂ 'ਚ ਉਹ ਵਖਰੇਵੇਂ ਹੈਗੇ, ਬਹੁਤ ਵੱਡੇ ਵਖਰੇਵੇਂ ਵੀ ਹੋ ਸਕਦੇ, ਪਰ ਹੈ ਉਹ ਹਿੰਦੂ ਹੀ, ਜਿਹਦਾ ਮਤਲਬ ਤੁਹਾਡੀ ਇੱਕ ਵੱਖਰਾਪਣ ਜਿਹੜਾ ਵੀ ਇਸ ਤੋਂ ਵੱਖਰੇ ਆ ਭਾਈ, ਉਹ ਤੋਂ ਇਨਕਾਰ ਕਰਤਾ। ਇਹ ਹੁਣ RSS ਦੀ ਬਕਾਇਦਾ ਚਲੋ ਇਹ ਤਾਂ ਪੋਜੀਸ਼ਨ ਆ ਗਈ ਹੈ, ਪਰ ਇਸ ਤੋਂ ਪਹਿਲਾਂ ਆਪਾਂ ਦੇਖਦੇ ਹੀ ਆਏ ਹਾਂ
ਵੀ ਗੁਰੂਆਂ ਵੇਲੇ ਵੀ ਇਹ ਸਿਲਸਿਲਾ ਬਾਰ-ਬਾਰ ਚੱਲਿਆ। ਇੱਕ ਚੀਜ਼ ਤੁਸੀਂ ਦੇਖੋ ਵੀ ਗੁਰੂ ਕਾਲ ਵੇਲੇ ਜਿੰਨੇ ਗੁਰੂ ਘਰ ਚੋਂ ਅੰਦਰਲੇ ਵਿਰੋਧੀ ਸ਼ਰੀਕ ਪੈਦਾ ਹੋਏ ਗੁਰੂਆਂ ਦੇ, ਪਹਿਲੇ ਗੁਰੂ ਤੋਂ ਲੈ ਕੇ 10ਵੇਂ ਗੁਰੂ ਤੱਕ, ਉਹ ਸਾਰਿਆਂ ਨੂੰ ਸਪੋਰਟ ਕਿੱਥੋਂ ਮਿਲੀ? ਵੇਲੇ ਦੀ ਹਕੂਮਤ ਵੱਲੋਂ ਵੀ, ਮੁਗਲਾਂ ਵੱਲੋਂ ਵੀ। ਸਾਰਿਆਂ ਨੂੰ ਤੁਸੀਂ ਦੇਖ ਲਓ, ਆਪਾਂ ਹੁਣ ਇੱਥੇ ਇਕੱਲੇ ਡਿਟੇਲ 'ਚ ਨਹੀਂ ਜਾਂਦੇ। ਮੀਣਿਆਂ ਨੂੰ, ਧੀਰ ਮੱਲੀਆਂ ਨੂੰ, ਰਾਮ ਰਾਈਆਂ ਨੂੰ, ਸਾਰਿਆਂ ਨੂੰ ਮਤਲਬ ਉਹਨਾਂ ਨੂੰ ਸਰਕਾਰੀ ਸਰਪ੍ਰਸਤੀ ਹੁੰਦੀ ਸੀ। ਤੇ ਇਸ ਤਰ੍ਹਾਂ ਸਾਰਿਆਂ ਨੂੰ ਜਿਹੜਾ ਹੈਗਾ ਹਿੰਦੂ ਅਪਰ ਕਾਸਟ, ਉਹਦੀ ਵੀ ਸਰਪ੍ਰਸਤੀ ਵੀ ਇਹਨਾਂ ਵਾਲੀ ਗੱਲ ਠੀਕ ਹੈ। ਅੱਜ ਵੀ ਆਈ ਹੈ। ਅੱਜ ਵੀ ਉਹਨਾਂ ਨੂੰ ਜਿਹੜਾ ਖਾਲਸਾ ਹੈ ਨਾ, ਜਿਹੜਾ ਆਪਣੇ ਨਿਆਰੇਪਣ ਦੀ ਗੱਲ ਕਰਦਾ ਹੈ, ਉਹ ਉਹਨਾਂ ਨੂੰ ਬੜਾ ਜ਼ਹਿਰ ਵਰਗਾ ਲੱਗਦਾ। ਪਰ ਜਿਹੜੇ ਦੂਜੇ ਨੂੰ ਕੁਛ ਸੰਪਰਦਾਵਾਂ, ਨਿਰਮਲੇ ਹੈ, ਉਦਾਸੀ ਹੈ, ਈਵਨ ਨਿਹੰਗਾਂ ਦੇ ਵਿੱਚ ਵੀ ਜਿਹੜੇ ਕੁਛ ਵਰਗ ਆ, ਉਹਨਾਂ ਨੂੰ ਕੋਈ ਤਕਲੀਫ ਨਹੀਂ ਇਸ ਗੱਲ ਨਾਲ। ਜਿਹੜੇ ਕਾਫੀ ਕੁਛ ਉਹਨਾਂ ਦਾ ਧਾਰਨ ਕਰੀ ਬੈਠੇ ਆ, ਆਪਦੀ ਸੋਚ ਦੀ ਪੱਧਰ ਤੇ ਵੀ ਤੇ ਅਮਲ ਦੀ ਪੱਧਰ ਤੇ। ਸੋ ਅੱਜ ਵੀ ਇਹ ਸਿਲਸਿਲਾ ਉਸੇ ਤਰ੍ਹਾਂ ਹੀ ਚੱਲ ਰਿਹਾ ਹੈ ਕਿ ਸਿੱਖਾਂ ਦੇ ਵਿੱਚੋਂ ਉਹ ਕਿਹਨੂੰ ਟਾਰਗੇਟ ਕਰਦੇ ਨੇ ਤੇ ਕਿਹਨੂੰ ਸਪੋਰਟ ਕਰਦੇ ਨੇ। ਸੋ ਇਹ ਜਿਹੜਾ ਹੈਗਾ ਅਸਿਮੀਲੇਸ਼ਨ ਦਾ ਇਹ ਸਿਲਸਿਲਾ, ਇਹਦੇ ਵਿੱਚ ਜੇ ਆਪਾਂ ਸਿੱਖਾਂ ਦੇ ਮਾਮਲੇ 'ਚ ਇਹ ਕਈ ਢੰਗਾਂ ਨਾਲ ਚੱਲ ਰਿਹਾ ਹੈ, ਕੋਈ ਇੱਕੋ ਢੰਗ ਨਹੀਂ। ਇਹ ਵੀ ਜ਼ਰੂਰੀ ਨਹੀਂ ਹੁੰਦਾ ਅਸਿਮੀਲੇਸ਼ਨ ਦਾ ਕਿ ਤੁਸੀਂ ਬਿਲਕੁਲ ਹੀ ਉਹਨਾਂ ਮੁਤਾਬਕ ਢਲ ਜਾਓ, ਟੋਟਲੀ, ਵੀ ਪਤਾ ਹੀ ਨਾ ਲੱਗੇ। ਇਹ ਤਾਂ ਬਹੁਤ ਰੇਅਰ ਹੋ ਗਿਆ ਕੁਛ ਥਾਵਾਂ ਦੇ ਉੱਤੇ ਦੁਨੀਆ ਦੇ ਵਿੱਚ। ਇਹ ਉਦਾਹਰਨਾਂ ਵੀ ਹੈ ਵੀ ਉਹ ਮੁੜ ਕੇ ਪਤਾ ਹੀ ਨਹੀਂ ਲੱਗਦਾ ਬੰਦਿਆਂ ਨੂੰ ਵੀ ਅਸੀਂ ਯਾਰ ਕੋਈ ਵੱਖਰੇ ਵੀ ਹੁੰਦੇ ਸੀ। ਪਰ ਇਹ ਜ਼ਰੂਰੀ ਨਹੀਂ ਆਪਾਂ ਜੇ ਇੱਥੋਂ ਹੀ ਕਹੀਏ ਵੀ ਆਹੀ ਨਸਲ ਕੁਸ਼ੀ ਹੈ ਵੀ ਤੁਸੀਂ ਸਭ ਕੁਛ ਆਪਦਾ ਛੱਡਤਾ। ਸਭ ਕੁਛ ਨਹੀਂ, ਬਹੁਤ ਕੁਛ ਤੁਸੀਂ ਆਪਦਾ ਰਿਟੇਨ ਵੀ ਕਰ ਸਕਦੇ ਹੋ ਤੇ ਉਹ ਅਲਾਓ ਕਰਦੇ। ਪਰ ਜਿਹੜੀਆਂ ਕੁਛ ਬੇਸਿਕ ਗੱਲਾਂ ਉਹ ਨਹੀਂ ਅਲਾਓ ਕਰਨਗੇ ਵੀ ਆਹ ਗੱਲ ਪ੍ਰਵਾਨ ਕਰ ਲਓ, ਬਾਕੀ ਠੀਕ ਹੈ ਤੁਸੀਂ ਚੱਲੀ ਚੱਲੋ, ਆਪਦਾ ਜੋ ਮਰਜ਼ੀ ਕਰੋ। ਤੁਹਾਡਾ ਆਪਦਾ ਗ੍ਰੰਥ ਵੀ ਹੈ, ਤੁਹਾਡੀਆਂ ਆਪਦੀਆਂ ਰਹੁ ਰੀਤਾਂ ਵੀ ਨੇ, ਤੁਹਾਡਾ ਆਪਦਾ ਸੱਭਿਆਚਾਰ ਵੀ ਹੈ, ਸਭ ਕੁਛ ਉਹ ਵੱਖਰਾ ਹੈ। ਪਰ ਇੱਕ ਗੱਲ ਕਹਿ ਦਿਓ ਕਿ ਇਹ ਹਿੰਦੂ ਧਰਮ ਦਾ ਹੀ ਇੱਕ ਅੰਗ ਹੈ ਤੇ ਗੁਰੂ ਸਾਹਿਬ ਹਿੰਦੂ ਧਰਮ ਦੀ ਰੱਖਿਆ ਲਈ ਉਹਨਾਂ ਨੇ ਕੰਮ ਕੀਤਾ, ਉਸ ਖਾਤੇ 'ਚ ਪਾਉਣਾ ਉਹਨਾਂ ਨੇ। ਮਤਲਬ ਇਹ ਇੱਕ ਸ਼ਰਤ ਹੈ। ਹੁਣ ਆਪਣੇ ਕਈ ਬੰਦੇ ਕਹਿ ਦਿੰਦੇ, ਕਿਉਂਕਿ ਮੇਰਾ ਕਾਫੀ ਕਿਸਮ ਦੇ ਵੱਖਰੀ ਕਿਸਮ ਦੇ ਬੰਦਿਆਂ ਨਾਲ ਵਾਹ ਪੈਂਦਾ ਹੈ, ਉਹ ਕਹਿੰਦੇ ਯਾਰ ਆਪਾਂ ਨੂੰ ਹਰਜ ਕੀ ਹੈ ਕਹਿਣ 'ਚ, ਵੀ ਜੇ ਕਹਿ ਵੀ ਲਈਏ ਫਿਰ ਫਰਕ ਕੀ ਪੈ ਜਾਊਗਾ? ਫਰਕ ਬੜਾ ਵੱਡਾ ਪੈ ਜਾਊਗਾ। ਕਿਉਂਕਿ ਜੇ ਆਪਾਂ ਇਹ ਪੋਜੀਸ਼ਨ ਹੀ ਛੱਡਤੀ ਵੀ ਇਹ ਸਾਡਾ ਕੋਈ ਵੱਖਰਾ ਧਰਮ ਨਹੀਂ, ਵੱਖਰਾ ਮਾਰਗ ਨਹੀਂ, ਉਹਦਾ ਹੀ ਇੱਕ ਹਿੱਸਾ ਹੈ, ਫਿਰ ਤਾਂ ਜਿਹੜਾ ਸਾਡਾ ਇਤਿਹਾਸ ਹੈ ਉਹਦਾ ਕੋਈ ਮੀਨਿੰਗ ਨਹੀਂ ਬਣਨਾ। ਕਾਹਦੇ ਵਾਸਤੇ? ਗੁਰੂਆਂ ਦੀਆਂ ਕੁਰਬਾਨੀਆਂ ਕਾਹਦੇ ਵਾਸਤੇ ਹੋਈਆਂ? ਇਹ ਇੱਕ ਵੱਖਰਾ ਵਿਸ਼ਾ ਆਪਾਂ ਇੱਥੇ ਨਹੀਂ ਖੋਲਦੇ ਵੀ ਜਿਹੜਾ ਇੱਕ ਵਰਲਡ ਵਿਊ ਹੈ, ਇੱਕ ਸੋਚਣ ਦਾ ਢੰਗ ਹੈ, ਇੱਕ ਨਜ਼ਰੀਆ ਜ਼ਿੰਦਗੀ ਪ੍ਰਤੀ ਹਿੰਦੂ ਦਾ ਬਿਲਕੁਲ ਵੱਖਰਾ ਹੈ, ਗੁਰੂ ਸਾਹਿਬਾਨ ਉਦੋਂ ਬਿਲਕੁਲ ਵੱਖਰਾ ਲੈ ਕੇ ਆਏ। ਪਰ ਇਕੱਲੇ ਹਿੰਦੂ ਨਾਲੋਂ ਨਹੀਂ, ਦੁਨੀਆ ਨਾਲੋਂ ਹੀ ਇੱਕ ਵੱਖਰਾ ਨਜ਼ਰੀਆ ਗੁਰੂ ਲੈ ਕੇ ਆਏ। ਇਹ ਧਰਮਾਂ ਦੇ ਮਾਮਲੇ 'ਚ ਵੀ ਜੇ ਦੇਖੀਏ, ਇੱਥੇ ਨੂੰ ਉੱਤਮ ਜਾਂ ਦੂਜਾ, ਇਨਫੀਰੀਅਰ ਜਾਂ ਸੁਪੀਰੀਅਰ ਕਹਿਣ ਦੀ ਬਜਾਏ ਇਹਨੂੰ ਡਿਫਰੈਂਟ ਕਹਿੰਦੇ ਆ। ਇਟ ਇਜ਼ ਡਿਫਰੈਂਟ ਇਨ ਵਿਚ ਸੈਂਸ, ਵੀ ਇਸ ਤਰ੍ਹਾਂ ਦੀਆਂ ਪੋਜੀਸ਼ਨ ਬਾਕੀਆਂ ਨੇ ਨਹੀਂ ਲਈ, ਜਿਹਦੇ ਕਰਕੇ ਬਾਕੀਆਂ 'ਚੋਂ ਤੰਗ ਨਜ਼ਰੀ ਨਹੀਂ ਗਈ। ਜਿੱਥੇ ਜਿੱਥੇ ਉਹਨਾਂ ਦੇ ਹੱਥਾਂ 'ਚ ਤਾਕਤ ਆਉਂਦੀ ਹੈ, ਜ਼ੋਰ ਚੱਲਦਾ ਹੈ, ਉੱਥੇ ਉਹ ਦੂਜਿਆਂ ਨੂੰ ਦਬਾਉਣ ਦਾ ਯਤਨ ਕਰਦੇ ਨੇ। ਪਰ ਸਿੱਖਾਂ ਦੇ ਮਾਮਲੇ 'ਚ ਇਹ ਗੱਲ ਨਹੀਂ ਹੋ, ਕਿਉਂਕਿ ਨਜ਼ਰੀਆ ਵੱਖਰਾ ਹੈ। ਸੋ ਜੇ ਅਸੀਂ ਉਹ ਨਜ਼ਰੀਆ ਛੱਡ ਦਿੰਦੇ ਹਾਂ, ਫਿਰ ਸਾਡਾ ਸਾਰਾ ਜਿਹੜੀ ਕੀਤੀ ਕਰਾਈ ਆ ਇਤਿਹਾਸ ਹੈ
ਉਹਦਾ ਤਾਂ ਫਿਰ ਉਹ ਕੋਈ ਮੁੱਲ ਨਹੀਂ ਪੈਂਦਾ, ਉਹਦਾ ਕੋਈ ਮੀਨਿੰਗ ਨਹੀਂ ਬਣ ਜਾਂਦਾ। ਸੋ ਇਹ ਗੱਲ ਬਹੁਤ ਅਹਿਮ ਹੈ ਵੀ ਅਸੀਂ ਕਿਉਂ ਕਹਿੰਦੇ ਹਾਂ ਅਸੀਂ ਵੱਖਰੇ ਹਾਂ, ਕਿਉਂਕਿ ਜੋ ਸਾਡੇ ਸਾਹਮਣੇ ਗੁਰੂਆਂ ਨੇ ਆਦਰਸ਼ ਮਿੱਥਤੇ ਉਹ ਬਹੁਤ ਵੱਡੇ ਹੈ, ਉਹੀ ਸਾਨੂੰ ਮਹਾਨ ਬਣਾਉਂਦੇ ਆ। ਹੋਰ ਕੱਲਾ ਕੁਰਬਾਨੀਆਂ ਵਾਲੀ ਗੱਲ ਨਹੀਂ, ਕੁਰਬਾਨੀਆਂ ਤਾਂ ਹੋਰ ਕੌਮਾਂ ਨੇ ਵੀ ਬਹੁਤ ਦਿੱਤੀਆਂ। ਕੱਲੀ ਕੁਰਬਾਨੀ ਦੇ ਦੇਣੀ, ਸ਼ਹੀਦ ਹੋ ਜਾਣਾ, ਜੁਝਾਰੂ ਬਣਨਾ, ਬਹਾਦਰ ਹੋਣਾ, ਇੰਨੀ ਗੱਲ ਨਹੀਂ ਕਾਫੀ। ਨਜ਼ਰੀਆ ਕੀ ਹੈ, ਕਿਹੜੀ ਚੀਜ਼ ਤੇ ਖੜ ਕੇ ਤੁਸੀਂ ਕੁਰਬਾਨੀ ਦੇ ਰਹੇ ਹੋ, ਕਿਹੜੀ ਗੱਲ ਵਾਸਤੇ ਸ਼ਹੀਦ ਹੋ ਰਹੇ ਹੋ। ਤੇ ਆਹ ਹੁਣ ਆਪਣੇ ਅੱਜ 9ਵੇਂ ਪਾਤਸ਼ਾਹ ਦਾ ਚੱਲ ਰਿਹਾ ਹੈ 350 ਸਾਲ ਦਾ ਸ਼ਹੀਦੀ ਸਮਾਗਮ ਹੋ ਰਹੇ ਨੇ ਜਗ੍ਹਾ ਜਗ੍ਹਾ ਤੇ। ਤੁਸੀਂ ਦੁਨੀਆ ਦੇ ਇਤਿਹਾਸ ਚੋਂ ਕੋਈ ਉਦਾਹਰਨ ਕੱਢ ਦਿਓ, ਆਪਦੇ ਲਈ ਤਾਂ ਬਹੁਤ ਸ਼ਹੀਦ ਹੋਏ ਹੋਣਗੇ ਲੋਕ, ਕੁਰਬਾਨੀ ਦਿੱਤੀ ਹੋਊਗੀ। ਜਿਹੜੀ ਚੀਜ਼ ਨਾਲ ਤੁਸੀਂ ਸਹਿਮਤ ਨਹੀਂ, ਉਹਦੇ ਸਿਸਟਮ ਤੋਂ ਵਖਰੇਵਾਂ ਤੁਹਾਡਾ ਇੱਕ ਸਿਸਟਮ ਹੈਗਾ ਬਕਾਇਦਾ, ਪਰ ਉਹਦੇ ਲਈ ਵੀ ਸ਼ਹੀਦ ਹੋ ਜਾਣਾ ਕਿ ਇਹਨਾਂ ਨੂੰ ਹੱਕ ਹੈ ਆਪਦਾ ਧਰਮ ਮੰਨਣ ਦਾ ਤੇ ਆਪਦੇ ਢੰਗ ਨਾਲ ਜਿਉਣ ਦਾ। ਇਹ ਹੱਕ ਹੈ ਉਹਨਾਂ ਦਾ, ਜਿਹਦੇ ਨਾਲ ਆਪ ਉਹ ਸਹਿਮਤ ਨਹੀਂ, ਉਹਨੂੰ ਗਲਤ ਵੀ ਕਹਿੰਦੇ ਆ, ਤਾਂ ਹੀ ਇੱਕ ਵੱਖਰਾ ਧਰਮ ਚੱਲਿਆ ਕਿੱਥੋਂ। ਸੋ ਇਸ ਕਰਕੇ ਮਤਲਬ ਇਹ ਜਿਹੜੇ ਸਾਡੇ ਆਦਰਸ਼ ਨੇ ਏਡੇ ਵੱਡੇ, ਉਹ ਆਦਰਸ਼ ਜਿਹੜੇ ਨੇ ਉਹ ਬਹੁਤ ਸਾਡੇ ਵਾਸਤੇ ਅਹਿਮ ਹੈ। ਤੇ ਇਹਨਾਂ ਦਾ ਯਤਨ ਇਹੀ ਹੈ ਵੀ ਇਹਨਾਂ ਦੇ ਉਹ ਆਦਰਸ਼ਾਂ ਨੂੰ ਛੱਡ ਕੇ ਤੇ ਇੱਥੋਂ ਤੱਕ ਲਿਆਓ। ਉਹਦੇ 'ਚ ਫਿਰ ਜਿਹੜਾ ਸਭ ਤੋਂ ਇਹਨਾਂ ਦਾ ਘਾਤਕ ਹਥਿਆਰ ਹੈ ਉਹ ਇਹ ਹੈ ਕਿ ਇਹਨਾਂ ਨੂੰ ਇਹ ਪਤਾ ਹੈ ਕਿ ਸਿੱਖ ਜਿਹੜਾ ਹੈ, ਕੋਈ ਵੀ ਸਿੱਖ ਹੈ, ਕਿੰਨਾ ਵੀ ਉਹ ਨਿੱਘਰ ਵੀ ਗਿਆ ਹੋਵੇ, ਉਹਦੇ ਦਿਲ 'ਚ ਗੁਰੂ ਪ੍ਰਤੀ ਜਿਹੜਾ ਅਦਬ ਤੇ ਪਿਆਰ ਹੈ ਉਹ ਫਿਰ ਵੀ ਰਹਿੰਦਾ। ਮਤਲਬ ਆਪਦੇ ਗੁਰੂ ਨੂੰ ਸਿੱਖ ਜਿਸ ਤਰ੍ਹਾਂ ਪਿਆਰ ਕਰਦੇ ਨੇ, ਮਤਲਬ ਮੁਸਲਮਾਨਾਂ ਨੂੰ ਛੱਡ ਕੇ ਹੋਰ ਕਿਸੇ ਧਰਮ ਦੇ ਵਿੱਚ ਵੀ ਆਪਦੇ ਪੈਗੰਬਰ ਨੂੰ ਇਸ ਤਰ੍ਹਾਂ ਪਿਆਰ ਕਰਨਾ, ਪੈਗੰਬਰਾਂ ਨੂੰ, ਇਹ ਹੋਰ ਕਿਤੇ ਨਹੀਂ। ਇਸ ਕਰਕੇ ਫਿਰ ਉਹ ਕੀ ਕਰਦੇ ਵੀ ਪਹਿਲਾਂ ਗੁਰੂਆਂ ਨੂੰ ਹਥਿਆਰ, ਗੁਰੂਆਂ ਨੂੰ ਆਪਦੇ ਬਣਾ ਲਓ, ਬਾਕੀ ਕੰਮ ਤਾਂ ਆਪੇ ਹੋ ਜੂ। ਸੋ ਮਾਰ ਉਹ ਉੱਥੇ ਕਰਦੇ, ਗੁਰੂਆਂ ਨੂੰ ਆਪਦੇ ਬਣਾਉਣ ਵਾਸਤੇ ਉਹ ਬੜਾ ਕੁਛ ਫਿਰ ਯਤਨ। ਆਪਣੇ ਹੁਣ ਆਪਾਂ ਇਹਨੂੰ ਠੋਸ ਉਦਾਹਰਨ ਜੇ ਦੇਖੀਏ, ਜਿਹੜੇ 9ਵੇਂ ਪਾਤਸ਼ਾਹ ਦੀ ਗੱਲ ਚੱਲ ਰਹੀ ਹੈ, ਉਹਨੂੰ ਹੁਣ ਤੁਸੀਂ ਦੇਖੋ, ਹਿੰਦ ਦੀ ਚਾਦਰ ਕਹਿ ਕੇ ਇੱਕ ਫਿਲਮ ਵੀ ਆ ਰਹੀ ਹੈ ਹੁਣ ਤੱਕ, ਮੈਨੂੰ ਅੱਜ ਹੀ ਪਤਾ ਲੱਗਿਆ। ਗੀਤ ਤਾਂ ਚੱਲ ਹੀ ਰਹੇ ਨੇ ਬਹੁਤ ਵੱਡੀ ਪੱਧਰ ਤੇ, ਥੀਮ ਤਾਂ ਹੀ ਚੱਲ ਹੀ ਰਿਹਾ, ਜਿੰਨੇ ਵੀ ਸਮਾਗਮ ਹੋ ਰਹੇ ਨੇ ਉਹਦਾ ਜਿਹੜਾ ਹੈਗਾ ਥੀਮ ਇਹੀ ਹੈ, ਹਿੰਦ ਕੀ ਚਾਦਰ। ਅਪੇਰੈਂਟਲੀ ਦੇਖਣ ਨੂੰ ਕਈ ਵਾਰ ਇਹ ਲੱਗੂ ਵੀ ਯਾਰ ਫਿਰ ਕੀ ਹੋ ਗਿਆ, ਮੈਂ ਕਹਿਣਾ ਬਹੁਤ ਕੁਛ ਹੋ ਗਿਆ। ਜੇ ਤੁਸੀਂ 9ਵੇਂ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਬਣਾ ਦਿਓਗੇ। ਹਿੰਦ ਕੀ ਹੈ? ਹਿੰਦ ਇੱਕ ਜਿਓਗ੍ਰਾਫੀਕਲ ਏਰੀਆ ਹੀ ਹੈ ਨਾ, ਇੱਕ ਖਾਸ ਭੂਗੋਲਿਕ ਖਿੱਤਾ ਹੈ। ਤੇ ਜੇ ਉਹਨੂੰ ਹਿੰਦ ਕੀ ਚਾਦਰ ਕਹਿਣਾ ਹੈ ਤੇ ਜਿਹਦਾ ਮਤਲਬ ਗੁਰੂ ਉਸ ਖਿੱਤੇ ਦੇ ਲੋਕਾਂ ਦੇ ਉਧਾਰ ਵਾਸਤੇ ਉਹਨੇ ਆਪਣੀ ਕੁਰਬਾਨੀ ਦਿੱਤੀ। ਜਿਹੜੇ ਉਹ ਖਿੱਤੇ ਤੋਂ ਬਾਹਰ ਲੋਕ ਨੇ, ਵੀ ਕੀ ਗੁਰੂ ਦੇ ਦ੍ਰਿਸ਼ਟੀਕੋਣ ਨੂੰ, ਗੁਰੂਆਂ ਦੇ ਨਜ਼ਰੀਏ ਨੂੰ, ਉਹਨਾਂ ਦੀ ਸੋਚ ਨੂੰ ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਪੁਰਾਤਨ ਸਿੱਖ ਗੁਰੂ ਨੂੰ ਸ਼ੁੱਧ ਅਰਥਾਂ ਦੇ ਵਿੱਚ ਦੇਖਦੇ ਸੀ, ਉਦੋਂ ਇਹ ਰਲਾ ਨਹੀਂ ਹੋਇਆ ਸੀ। ਇਸ ਕਰਕੇ ਜਿਹੜੇ 10ਵੇਂ ਪਾਤਸ਼ਾਹ ਦੇ ਸਮਕਾਲੀ ਕਵੀ ਹੈ ਸੈਨਾਪਤੀ, ਉਸਨੇ ਜਦੋਂ ਲਿਖਿਆ ਗੁਰੂ ਤੇਗ ਬਹਾਦਰ ਬਾਰੇ, ਉਹਨੇ ਲਿਖਿਆ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟੀ ਪੈ ਢਾਪੀ ਚਾਦਰ। ਚਾਦਰ ਕੇ ਹੈ ਸਗਲ ਸ੍ਰਿਸ਼ਟੀ, ਕੱਲੀ ਦੁਨੀਆ ਨੂੰ ਨਹੀਂ, ਟੋਟਲ ਬ੍ਰਹਿਮੰਡ। ਹੁਣ ਉੱਥੋਂ ਬ੍ਰਹਿਮੰਡ ਤੋਂ ਤੁਸੀਂ ਤੋੜ ਕੇ ਇੱਕ ਖਾਸ ਖਿੱਤੇ ਤੱਕ ਲਿਆਓ
ਤੇ ਫਿਰ ਉਹ ਤਾਂ ਉਹਨਾਂ ਦਾ ਜਿਹੜਾ ਸਾਰਾ ਦ੍ਰਿਸ਼ਟੀਕੋਣ ਹੈ, ਜੋ ਉਹਨਾਂ ਦੀ ਸਾਰਾ ਨਜ਼ਰੀਆ ਹੈ, ਜੋ ਉਹਨਾਂ ਦੇ ਦਰਸ਼ਨ, ਉਹ ਤਾਂ ਫਿਰ ਉੱਥੋਂ ਤੱਕ ਸੁੰਗੜ ਗਏ ਅੱਗੇ। ਸੋ ਆਹ ਜਿਹੜਾ ਹੈਗਾ ਨਾ, ਇਹ ਗੱਲਾਂ ਛੋਟੀਆਂ ਲਿਖਣ ਨੂੰ ਛੋਟੀਆਂ ਲੱਗ ਸਕਦੀਆਂ ਹਨ, ਪਰ ਇਹ ਯਤਨ ਉਧਰ ਨੂੰ ਹੀ ਹੈ। ਸੋ ਸਟ੍ਰੈਟਜੀ ਉਹਨਾਂ ਦੀ ਇਹ ਹੈ ਵੀ ਗੁਰੂਆਂ ਨੂੰ ਆਪਦੇ ਮੁਤਾਬਕ ਡਿਫਾਈਨ ਕਰ ਲਓ, ਬਾਕੀ ਠੀਕ ਹੈ। ਤੇ ਇਹਦੀ ਸਭ ਤੋਂ ਕਲਾਸੀਕਲ ਉਦਾਹਰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜਿਹੜੀ ਕਿਤਾਬ ਹੈ ਲਾਲਾ ਦੌਲਤ ਰਾਏ ਦੀ, ਉਹ ਹੈ ਦੀ ਉਦਾਹਰਨ। ਉਹ ਦੇਖੋ, ਉਹ ਕਿਤਾਬ ਅੱਜ ਤੋਂ 125 ਸਾਲ ਪਹਿਲਾਂ ਲਿਖੀ ਗਈ ਹੈ, ਜਦੋਂ ਪੂਰੀ ਬਹਿਸ ਚੱਲ ਰਹੀ ਸੀ ਆਰੀਆ ਸਮਾਜ ਤੇ ਸਿੰਘ ਸਭਾ 'ਚ। ਉਦੋਂ ਵੀ ਜਦੋਂ ਯਤਨ ਕਰ ਰਹੇ ਸੀਗੇ ਉਹ ਕਿ ਸਿੱਖ ਹਿੰਦੂ ਨੂੰ, ਤੇ ਜਦੋਂ ਭਾਈ ਕਾਹਨ ਸਿੰਘ ਨਾਭਾ ਨੇ ਮਤਲਬ ਠੋਕ ਕੇ ਗੱਲ ਕਹੀ ਸੀ ਵੀ ਹਮ ਹਿੰਦੂ ਨਹੀਂ, ਕਿਤਾਬ ਵੀ ਲਿਖੀ। ਉਸ ਸਮੇਂ ਲਾਲਾ ਦੌਲਤ ਰਾਏ ਦੀ ਇਹ ਕਿਤਾਬ ਆਈ। ਇਹ ਕਿਤਾਬ ਦੇ ਵਿੱਚ ਉਹਨੇ, ਜੇ ਤੁਹਾਡੇ ਚੋਂ ਜਿਹਨੇ ਵੀ ਪੜ੍ਹੀ ਹੋਵੇ, ਜੇ ਨਹੀਂ ਪੜ੍ਹੀ ਜ਼ਰੂਰ ਪੜ੍ਹੇ, ਉਹਦੇ ਵਿੱਚ ਜਿੱਡੀ ਗੁਰੂ ਦੀ ਉਪਮਾ ਕੀਤੀ ਹੈ ਦਸਮ ਪਾਤਸ਼ਾਹ ਦੀ, ਤੁਸੀਂ ਹੈਰਾਨ ਹੋ ਜਾਓਗੇ। ਮਤਲਬ ਉਹਨੇ ਕਿਹਾ ਵੀ ਉਹਦੇ ਸਾਹਮਣੇ ਰਾਮ ਵੀ ਛੋਟਾ ਹੈ, ਉਹਦੇ ਸਾਹਮਣੇ ਕ੍ਰਿਸ਼ਨ ਵੀ ਛੋਟਾ ਹੈ, ਉਹਦੇ ਸਾਹਮਣੇ ਜਿੰਨੇ ਇਹਨਾਂ ਦੇ ਹੀਰੋ ਨੇ ਵੱਡੇ, ਉਹ ਸਾਰੇ ਛੋਟੇ। ਅਤੇ ਐਡੀ ਉਪਮਾ ਕਰਕੇ ਫਿਰ ਲਿਖਿਆ ਕੀ ਹੈ ਵੀ ਉਹ ਕਿਉਂ ਵੱਡਾ ਹੈ, ਕਿਉਂ ਸਭ ਕੁਝ ਕਰ ਸਕਿਆ, ਕਿਉਂਕਿ ਉਹ ਸੂਰਜ ਵੰਸ਼ੀ ਖੱਤਰੀਆਂ ਦੇ ਅੰਸ਼ ਦੇ ਵਿੱਚੋਂ ਸੀ। ਖੱਤਰੀਆਂ ਦੇ ਵਿੱਚੋਂ ਹੋਣ ਕਰਕੇ ਉਹ ਆਹ ਕੁਛ ਕਰ ਸਕੇ। ਹੁਣ ਜਿਹੜੀ ਗੱਲ ਬੇਸਿਕ ਹੈ ਸਾਡੀ, ਗੁਰੂ ਨਾਨਕ ਸਾਹਿਬ ਨੇ ਕਰਤੀ ਸੀਗੀ ਜਾਤ ਵੰਸ਼ ਬਾਰੇ, ਵੀ ਜਿਹੜੀ ਚੀਜ਼ ਸਾਡੀ ਬਿਲਕੁਲ ਬੁਨਿਆਦ ਆ ਸਾਡੀ ਫਲਸਫੇ ਦੀ, ਉਸ ਬੁਨਿਆਦ ਤੋਂ ਮਤਲਬ ਉੱਤੇ ਸੱਟ ਮਾਰੀ ਵੀ ਉਹ ਤਾਂ ਜੇ ਖੱਤਰੀ ਨਾ ਹੁੰਦਾ ਫਿਰ ਕੀ ਕਰ ਸਕਦਾ ਸੀ। ਖੱਤਰੀ ਹੋਣ ਕਰਕੇ ਉਹਨੇ ਆ ਕਰਤਾ, ਐਡੀ ਵਡਿਆਈ ਕਰਕੇ ਤੇ ਕਰ ਕੀ ਦਿੱਤਾ ਗੁਰੂ ਦਾ। ਚਲੋ ਉਹਨੇ ਤਾਂ ਜੋ ਕਰਤਾ, ਸਿੱਖਾਂ ਨੇ ਕੀ ਕੀਤਾ, ਇਹ ਬਹੁਤ ਹੈਰਾਨੀ ਵਾਲੀ ਗੱਲ ਹੈ। ਉਸ ਕਿਤਾਬ ਦੀਆਂ 1978 'ਚ ਦੁਬਾਰਾ ਛਪੀ ਪੰਜਾਬੀ 'ਚ। 1978 ਵੀ ਤੁਹਾਨੂੰ ਪਤਾ ਹੋਊ ਉਹ ਸਾਲ ਕਿਹੜਾ, ਜਦੋਂ ਖੂਨੀ ਵਿਸਾਖੀ ਨਾਲ ਇੱਕ ਨਵਾਂ ਦੌਰ ਸ਼ੁਰੂ ਹੁੰਦਾ। ਉਸ ਤੋਂ ਬਾਅਦ ਤੁਸੀਂ ਉਹ ਕਿਤਾਬ ਤੇ ਅੱਜ ਦੇਖੋ ਉਹਦੇ ਕਿੰਨੀਆਂ ਐਡੀਸ਼ਨਾਂ ਛਪ ਚੁੱਕੀਆਂ ਲਗਾਤਾਰ ਪੰਜਾਬੀ 'ਚ। ਛਪਾ ਕੌਣ ਰਹੇ ਹੈ? ਸਿੱਖ। ਵੰਡ ਕੌਣ ਰਹੇ ਨੇ? ਸਿੱਖ। ਪੜ੍ਹ ਕੌਣ ਰਹੇ ਨੇ? ਸਿੱਖ। ਹਿੰਦੂਆਂ 'ਚ ਨਹੀਂ ਚੱਲੀ ਉਹ ਕਿਤਾਬ। ਮੈਨੂੰ ਇੱਕ ਵਾਰ ਅਮਰੀਕਾ ਜਾਣ ਦਾ ਮੌਕਾ ਮਿਲਿਆ, ਮੈਂ ਕਿਸੇ ਗੁਰਦੁਆਰਾ ਸਾਹਿਬ 'ਚ ਬੋਲ ਰਿਹਾ ਸੀ। ਸੋ ਮੈਂ ਉਦੋਂ ਤਾਜ਼ੀ ਉਹ ਕਿਤਾਬ ਪੜ੍ਹੀ ਤੇ ਮੈਂ ਆਹ ਗੱਲਾਂ ਕੀਤੀਆਂ। ਉਹ ਬੰਦਿਆਂ ਨੇ ਮੈਨੂੰ ਬੜੇ ਪਿਆਰ ਤੇ ਉਤਸ਼ਾਹ ਨਾਲ ਬੁਲਾਇਆ ਸੀਗਾ, ਤੇ ਮੈਂ ਦੇਖਿਆ ਵੀ ਜਦੋਂ ਮੈਂ ਬੋਲ ਰਿਹਾ ਸੀ ਜਾਂ ਬੋਲ ਕੇ ਹਟਿਆ, ਉਹ ਸਲਾਬੇ ਜੇ ਗਏ ਸਾਰੇ, ਕੋਈ ਉਹਨਾਂ 'ਚ ਗਰਮਜੋਸ਼ੀ ਨਾ ਕੁਛ ਵੀ ਨਾ। ਤੇ ਮੈਨੂੰ ਥੋੜਾ ਜਿਹਾ ਬੜਾ ਉੱਪਰੀ ਲੱਗੀ ਗੱਲ, ਵੀ ਗੱਲ ਕੀ ਹੋ ਗਈ ਕੋਈ ਜੀ। ਚਲੋ ਬਾਅਦ ਦੇ ਵਿੱਚ ਜਦੋਂ ਬੈਠੇ ਚਾਹ ਪਾਣੀ ਪੀ ਰਹੇ ਸੀ, ਉਦੋਂ ਉਹਨਾਂ ਨੇ ਕਹਿੰਦੇ ਜੀ ਚਲੋ, ਪਰ ਉਹਦੇ 'ਚ ਫਿਰ ਵੀ ਗੁਰੂ ਦੀ ਵਡਿਆਈ ਤਾਂ ਬਹੁਤ ਕੀਤੀ ਹੈ ਨਾ। ਮੈਂ ਕੀਤੀ ਹੈ, ਪਰ ਕੀ ਕਹਿ ਕੇ ਵੀ ਖੱਤਰੀ ਹੋਣ ਕਰਕੇ ਕਰ ਗਿਆ, ਹੱਦ ਹੋ ਗਈ ਤੁਸੀਂ ਇਹ ਗੱਲਾਂ ਵੀ। ਫਿਰ ਮੈਨੂੰ ਨਾਲ ਬੰਦੇ ਇੱਕ ਨੇ ਹੌਲੀ ਕਿਸੇ ਨੇ ਦੱਸਿਆ, ਕਹਿੰਦੇ ਜੀ ਇਹਨਾਂ ਨੇ 500 ਕਾਪੀ ਮੰਗਾਈ ਆ, ਉਹ ਇੱਥੇ ਵੰਡਣੀ ਸੀ ਅੱਜ ਗੁਰਦੁਆਰਿਆਂ ਵੱਲੋਂ ਮੰਗਾਈਆਂ ਗਈਆਂ। ਅਮਰੀਕਾ, ਕੈਨੇਡਾ, ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਗੁਰਦੁਆਰਿਆਂ ਨੇ ਜਿਵੇਂ ਵੰਡੀਆਂ, ਮੁਫਤ ਵੰਡੀਆਂ ਹੈ। ਹੁਣ ਦੇਖੋ ਕਿੱਡੀ ਇੰਨੀ ਗੱਲ ਵੀ ਸਮਝ ਨਾ ਆਉਣੀ, ਜਿਹਦਾ ਮਤਲਬ ਖਤਰਾ ਕਿੱਡਾ ਵੱਡਾ ਹੈ। ਅਸਿਮੀਲੇਸ਼ਨ ਦਾ ਜਿਹੜੇ ਬੰਦੇ ਕਹਿੰਦੇ ਤੁਸੀਂ ਐਵੇਂ ਡਰੀ ਜਾਂਦੇ ਹੋ, ਐਵੇਂ ਰੌਲਾ ਪਾਈ ਜਾਂਦੇ ਹੋ, ਸਿੱਖ ਕਿਤੇ ਖਤਮ ਹੋ ਜੂ, ਨਹੀਂ ਖਤਮ ਹੋਊ ਫਿਜ਼ੀਕਲੀ, ਪਰ ਉਹਦਾ
ਸੌਫਟਵੇਅਰ ਬਦਲ ਦੇਣਗੇ। ਸਿੱਖ ਤਾਂ ਰਹੂਗਾ, ਸਭ ਕੁਝ ਸਰੂਪ ਰਹੂਗਾ, ਉਹ ਸੌਫਟਵੇਅਰ ਬਦਲ ਦੇਣਗੇ। ਤੇ ਉਹ ਹੁਣ ਉਸ ਤੇ ਲੱਗੇ ਹੋਏ। ਤੇ ਇਹ ਜਾ ਕੇ ਮਤਲਬ ਮੈਨੂੰ ਇੰਨੀ ਹੈਰਾਨੀ ਹੋਈ, ਜਿਹੜੇ ਵੀ ਗੁਰਦੁਆਰੇ 'ਚ ਜਾਵਾਂ ਉਹ ਤਾਂ ਸਾਰੇ ਕਹਿਣਗੇ ਇਸ ਤਰ੍ਹਾਂ ਬਹੁਤ ਵੰਡੀਆਂ। ਤੇ ਜਦੋਂ 300 ਸਾਲਾ ਸੀਗਾ ਆਪਣਾ ਗੁਰੂ ਗੋਬਿੰਦ ਸਿੰਘ ਦਾ ਮਨਾਇਆ 99 ਦੇ ਵਿੱਚ, ਉਦੋਂ ਇੱਥੋਂ ਇੱਕ ਮਾਰਚ ਚੱਲਿਆ ਸੀਗਾ ਆਨੰਦਪੁਰ ਸਾਹਿਬ ਤੋਂ ਹਜ਼ੂਰ ਸਾਹਿਬ ਤੱਕ। ਤੇ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਉਹ ਲੱਖਾਂ ਦੀ ਗਿਣਤੀ 'ਚ ਮੁਫਤ ਵੰਡੀਆਂ ਸਾਰੇ ਰਾਹ, ਪੰਜਾਬੀ 'ਚ ਵੀ ਤੇ ਹਿੰਦੀ 'ਚ ਵੀ। ਕਿਆ ਕਮਾਲ ਹੈ। ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾਓ ਉਹਨਾਂ ਦੀ ਸਕੀਮਾਂ, ਪਲੈਨਿੰਗ ਕੀ ਹੈ, ਸੋਚ ਕੀ ਹੈ, ਕਿਸ ਕਿਸਮ ਦੇ ਪੱਧਰ ਤੇ ਜਾ ਕੇ ਹੱਥ ਪਾ ਰਹੇ ਨੇ, ਤੇ ਸਾਡੀ ਚੇਤਨਾ ਦਾ ਪੱਧਰ। ਜੇ ਸਾਡੇ ਗੁਰਦੁਆਰੇ ਇਹ ਕੰਮ ਕਰ ਰਹੇ ਨੇ, ਸਾਡਾ ਮੇਨ ਤਾਂ ਸਾਡੇ ਤਾਂ ਜੋ ਸਾਨੂੰ ਚੇਤਨ ਕਰਨਾ ਹੈ, ਜੋ ਸੋਝੀ ਲੈ ਕੇ ਜਾਣੀ ਹੈ, ਜੋ ਗੁਰੂਆਂ ਦੇ ਆਦਰਸ਼ ਕੀ ਸੀ, ਗੁਰੂਆਂ ਦੀ ਸੋਚ ਕੀ ਸੀ, ਗੁਰੂ ਕੀ ਚਾਹੁੰਦੇ ਸੀ, ਗੁਰੂ ਕੀ ਸੀ, ਗੁਰੂ ਨੂੰ ਡਿਫਾਈਨ ਕਰਨਾ ਜਦੋਂ। ਤੇ ਉੱਥੇ ਜੇ ਉਹ ਗੁਰਦੁਆਰੇ ਇਹ ਕੰਮ ਕਰੀ ਜਾਂਦੇ ਨੇ, ਤੇ ਜਿਹੜੇ ਆਪਦੇ ਆਪ ਨੂੰ ਐਡਵਾਂਸਡ ਹਿੱਸਾ ਸਮਝਦੇ ਨੇ, ਤੇ ਫਿਰ ਤਾਂ ਸੋ ਖਤਰਾ ਬਹੁਤ ਵੱਡਾ ਹੈ। ਕਿਉਂਕਿ ਢੰਗ ਇੰਨਾ ਸ਼ਾਤਰ ਹੈ, ਸਟਲ ਹੈ। ਗੱਲ ਆ ਗਈ ਜਦੋਂ ਧਿਆਨ 'ਚ, ਉਹ ਤਾਂ ਬੰਦਾ ਫਟ ਸਮਝ ਜਾਂਦਾ। ਫਿਰ ਤਾਂ ਬੰਦੇ ਪਟਕ ਪਟਕ ਬੋਲੇ ਸਾਰੇ, ਇਹ ਪਰ ਅਸੀਂ ਸੋਚਿਆ ਹੀ ਨਹੀਂ ਸੀ, ਅਸੀਂ ਪੱਖ ਤਾਂ ਦੇਖਿਆ ਹੀ ਨਹੀਂ ਸੀ। ਉਹ ਕਰਦਾ ਹੀ ਇਸ ਤਰ੍ਹਾਂ ਮਤਲਬ। ਤੇ ਉਹਦੀ ਭੂਮਿਕਾ 'ਚ ਉਹਨੇ ਇਹ ਗੱਲ ਲਿਖੀ ਹੈ, ਲਾਲਾ ਦੌਲਤ ਰਾਏ ਨੇ। ਕਹਿੰਦਾ ਗੁਰੂ ਗੋਬਿੰਦ ਸਿੰਘ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ, ਉਸਨੇ ਸਨਾਤਨ ਧਰਮ ਦੇ ਵਿੱਚ ਇੱਕ ਨਵੀਂ ਰੂਹ ਫੂਕ ਦਿੱਤੀ। ਕੀ ਕਰ ਲਓਗੇ? ਸਾਡੀ ਸਾਰੀ ਜਿਹੜੀ ਆਪਾਂ ਨਸਲਕੁਸ਼ੀ ਦੀ ਗੱਲ ਕਰਦੇ ਹਾਂ, ਇਹ ਕਲਚਰਲ ਜੈਨੋਸਾਈਡ ਹੈ। ਸੋ ਇਸ ਕਰਕੇ 2-3 ਗੱਲਾਂ ਬਾਰੇ ਸੁਚੇਤ ਰਹੋ। ਕਦੇ ਵੀ ਉਹਨੂੰ ਉਹਦੀ ਸ਼ੁੱਧ ਤੇ ਕਲਾਸੀਕਲ ਫਾਰਮ 'ਚ ਨਾ ਚਿਤਵੋ ਵੀ ਜੇ ਤਾਂ ਉਹ ਹੋ ਗਈ ਫਿਰ ਤਾਂ ਨਸਲਕੁਸ਼ੀ ਹੈ, ਜੇ ਉਹ ਗੱਲ ਨਹੀਂ ਫਿਰ ਨਹੀਂ ਨਸਲਕੁਸ਼ੀ। ਉਹ ਇਸ ਤਰ੍ਹਾਂ ਨਹੀਂ ਹੁੰਦਾ। ਕਦੇ ਤੁਹਾਨੂੰ ਬਹੁਤ ਕੁਝ ਉਹ ਆਪਦਾ ਰਿਟੇਨ ਕਰਨ ਦੇ ਦਿੰਦੇ ਵੀ ਇਹ ਰਿਟੇਨ ਕਰ ਲਓ। ਈਵਨ ਇਹੋ ਜਿਹੀਆਂ ਉਦਾਹਰਨਾਂ ਵੀ ਦੁਨੀਆ ਦੇ ਵਿੱਚ ਆਈਆਂ ਜਿੱਥੇ ਤੁਸੀਂ ਸਭ ਕੁਝ ਹੀ ਆਪਦਾ ਰਿਟੇਨ ਕਰਕੇ ਪਰ ਹੋਰ ਨਵਾਂ ਕੁਝ ਨਾਲ ਗ੍ਰਹਿਣ ਕਰ ਲਓ। ਉਹਨੂੰ ਕਹਿੰਦੇ ਨੇ ਐਡੀਟਿਵ ਆਪਣਾ ਕਲਚਰ, ਵੀ ਕੁਝ ਹੋਰ ਐਡ ਕਰ ਲਓ ਨਾਲ। ਬਾਕੀ ਸਾਰਾ ਕੁਝ ਤੁਹਾਡਾ ਹੈ, ਪਰ ਆਹ ਗੱਲਾਂ ਨਾਲ ਹੋਰ ਜੋੜ ਲਓ। ਕੀ ਫਰਕ ਪੈਂਦਾ? ਆਪਦਾ ਜਿਹੜਾ ਹੈਗਾ ਸੱਭਿਆਚਾਰ ਦਾ ਦਾਇਰਾ ਹੋਰ ਮੋਕਲਾ ਕਰ ਲਓ। ਮਤਲਬ ਇਹ ਫੋਰਮਸ ਵੀ ਆਈਆਂ। ਸੋ ਇਹ ਜਿਹੜੀ ਹੈਗੀ ਹੈ ਨਸਲਕੁਸ਼ੀ ਇਸ ਤਰ੍ਹਾਂ ਦੀ, ਜਿਹਨੂੰ ਆਪਾਂ ਕਹਿੰਦੇ ਹਾਂ ਸੱਭਿਆਚਾਰਕ ਜਾਂ ਸਿਮੀਲੇਸ਼ਨ, ਇਹ ਫੋਰਸਡ ਵੀ ਹੁੰਦੀ ਹੈ ਤੇ ਵਲੰਟਰੀ ਵੀ ਹੁੰਦੀ। ਆ ਦੋਵੇਂ ਤਰੀਕੇ ਚੱਲਦੇ। ਇੱਕ ਥਾਂ ਤੇ ਇਹ ਹੋਊ ਵੀ ਕਿਤੇ ਫੋਰਸ ਦੀ ਵਰਤੋਂ ਨਹੀਂ ਹੋ ਰਹੀ, ਪਰ ਬੰਦੇ ਆਪ ਹੀ ਪ੍ਰੇਰਿਤ ਹੋ ਰਹੇ ਨਾ। ਜਿਵੇਂ ਮੈਂ ਲਾਲਾ ਦੌਲਤ ਰਾਏ ਦੀ ਗੱਲ, ਮੈਂ ਕਹਿਣਾ ਜੇ ਲਾਲਾ ਦੌਲਤ ਰਾਏ ਦੀ ਗੱਲ ਮੰਨ ਲਓ, ਉਹਨਾਂ ਦੀਆਂ ਲਿਖਤਾਂ ਮੁਤਾਬਕ ਚੱਲ ਪਓ ਤੇ ਐਂ ਸੋਚਣ ਲੱਗ ਜਾਓ ਗੁਰੂ ਦਸਮ ਪਾਤਸ਼ਾਹ ਨੂੰ ਤੁਸੀਂ ਲਾਲਾ ਦੌਲਤ ਰਾਏ ਦੀਆਂ ਅੱਖਾਂ ਰਾਹੀਂ ਦੇਖਣ ਲੱਗ ਜਾਓ, ਤੇ ਇਹਦੇ 'ਚ ਕੋਈ ਕਿਤੇ ਤੁਹਾਡਾ ਮਤਲਬ ਹੈ ਤਾਂ ਨਹੀਂ ਫੜਿਆ, ਤੁਹਾਨੂੰ ਗਲੋਂ ਫੜਿਆ ਹੋਇਆ ਵੀ ਕਹਿ ਤੂੰ ਇਸ ਤਰ੍ਹਾਂ। ਸਵੈ ਇੱਛਾ ਨਾਲ ਹੀ ਹੋ ਰਿਹਾ। ਸੋ ਵਲੰਟਰੀ ਵੀ ਹੋ ਸਕਦਾ ਤੇ ਫੋਰਸਡ ਵੀ ਹੁੰਦਾ। ਤੇ ਇਹ ਵੀ ਉਦਾਹਰਨਾਂ ਸਾਹਮਣੇ ਆਈਆਂ ਦੁਨੀਆ 'ਚ ਜਿੱਥੇ ਦੋਵੇਂ ਚੀਜ਼ਾਂ ਦਾ ਕੰਬੀਨੇਸ਼ਨ ਵੀ ਹੁੰਦਾ। ਇਹ ਕੰਬੋਡੀਆ ਦੇ ਵਿੱਚ ਹੋਇਆ ਸੀ ਜਦੋਂ ਖਮੇਰ ਰੂਜ ਦਾ ਰਾਜ ਤੁਸੀਂ ਦੇਖਿਆ ਹੋਣਾ ਹੈ, ਕਮਿਊਨਿਸਟਾਂ ਦਾ। ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਹੈ। ਉੱਥੇ ਪੋਲ ਪੋਟ ਤੇ ਹੋਰ ਬੰਦੇ ਉੱਥੇ ਜਦੋਂ ਤਾਕਤ ਦੇ ਵਿੱਚ ਆਏ, ਉੱਥੇ ਉਹਨਾਂ ਨੇ ਉੱਥੋਂ ਦੇ ਜਿਹੜੇ ਮੁਸਲਮਾਨ ਸੀ
ਉਹਨਾਂ ਨੂੰ ਮਤਲਬ ਕੋਸ਼ਿਸ਼ ਕੀਤੀ ਅਸਿਮੀਲੇਟ ਕਰਨ ਦੀ, ਬਹੁਤ ਯਤਨ ਕੀਤੇ, ਪਾਵਰ ਬੜੀ ਤਕੜੀ ਸੀ ਉਹਨਾਂ ਕੋਲ, ਪਰ ਜਦੋਂ ਦੇਖਿਆ ਵੀ ਨਹੀਂ ਹੋ ਰਹੇ ਫਿਰ ਉਹਨਾਂ ਨੇ ਐਲੀਮੀਨੇਸ਼ਨ। ਉਹ ਫਿਰ ਜਦੋਂ ਰਾਜ ਬਦਲਿਆ ਉਦੋਂ ਜਾ ਕੇ ਉਹ ਕਬਰਾਂ ਮੁੜ ਕੇ ਖੋਦੀਆਂ ਗਈਆਂ, ਮਤਲਬ ਉਹਨਾਂ ਨੇ JCB ਨਾਲ ਕਬਰਾਂ ਪੁੱਟ ਕੇ, ਮਤਲਬ ਜਿਵੇਂ ਐ ਢੇਰਾਂ ਦੇ ਢੇਰ, ਉੱਥੇ ਉਹ ਮੁਸਲਮਾਨ ਸਾਰੇ ਦਫਨ ਕੀਤੇ ਹੋਏ ਸੀ, ਜਿਵੇਂ ਖਤਮ ਹੀ ਕਰਤੇ ਸੀ ਟੋਟਲ। ਸੋ ਪਹਿਲੀ ਪ੍ਰੈਫਰੈਂਸ ਤਾਂ ਹੁੰਦੀ ਹੈ ਵੀ ਆਪ ਹੀ ਹੋ ਜਾਣ ਇਹ, ਤੇ ਜੇ ਰਜਿਸਟ ਕਰਦੇ ਨੇ ਤਾਂ ਉਹ ਜਾਂਦੇ ਫਿਰ ਇਸ ਹੱਦ ਤੱਕ ਵੀ ਫਿਰ ਛੱਡਣੇ। ਇਹ ਹੋਰਾਂ ਕਮਿਊਨਿਟੀਆਂ ਦੇ ਮਾਮਲੇ 'ਚ ਵੀ ਉਹਨਾਂ ਨੇ ਇਸ ਤਰ੍ਹਾਂ ਕੀਤਾ ਹੈ। ਸੋ ਸਾਡੇ ਮਾਮਲੇ 'ਚ ਵੀ ਅਜੇ ਤੱਕ ਜਿਹੜਾ ਸਾਰਾ ਯਤਨ ਆ ਉਹਨਾਂ ਦਾ ਉਹ ਇਹੀ ਹੈ ਕਿ ਇਹਨਾਂ ਦੇ ਗੁਰੂਆਂ ਨੂੰ ਵੱਖਰੀ ਤਰ੍ਹਾਂ ਡਿਫਾਈਨ ਕਰ ਦਿਓ, ਇਤਿਹਾਸ ਨੂੰ ਵੱਖਰੀ ਤਰ੍ਹਾਂ ਡਿਫਾਈਨ ਕਰ ਦਿਓ, ਤੇ ਜਿਹੜੇ ਮੂਲ ਵਿਸ਼ਵਾਸ ਆ ਉਹਨਾਂ ਨੂੰ ਵੱਖਰੀ ਤਰ੍ਹਾਂ। ਤੇ ਪਰ ਸਿੱਖਾਂ ਨੂੰ ਬਚਾਇਆ ਕਿਹੜੀ ਗੱਲ ਨੇ ਹੈ? ਉਹ ਬਚਾਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ। ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੋ ਸਕੀ, ਬੜੀਆਂ ਕੋਸ਼ਿਸ਼ਾਂ ਹੋਈਆਂ, ਫਾਰਚੂਨੇਟਲੀ ਸਾਡੇ ਵਾਸਤੇ, ਸਾਡੀ ਚੰਗੀ ਕਿਸਮਤ ਨੂੰ ਵੀ ਸਭ ਕੁਝ ਦੇ ਬਾਵਜੂਦ ਉਹਦੇ ਵਿੱਚ ਕੋਈ ਮਿਲਾਵਟ ਨਹੀਂ ਹੋ ਸਕਦੀ। ਜੇ ਜ਼ੋਰ ਚੱਲਦਾ ਤਾਂ ਕਰ ਦਿੰਦੇ ਇਹ ਵੀ। ਇੱਕ ਤਾਂ ਸਾਡੇ ਕੋਲ ਉਹ ਪਿਆ, ਉਹ ਫਿਰ ਕੀ ਕਰਦੇ ਨੇ, ਉਹਦੀ ਬਜਾਏ ਜਿਹੜੀਆਂ ਬਾਅਦ ਦੀਆਂ ਕੁਝ ਲਿਖਤਾਂ ਬਾਅਦ 'ਚ ਵੀ ਤਾਂ ਗ੍ਰੰਥ ਹੋਂਦ ਵਿੱਚ ਆਏ ਨਾ, ਲਿਖਤਾਂ ਹੋਂਦ ਦੇ ਵਿੱਚ ਆਈਆਂ, ਕਵੀਆਂ ਨੇ ਲਿਖੀਆਂ। ਹੁਣ ਜਿਹੜੀਆਂ ਬਾਅਦ ਦੇ ਵਿੱਚ ਬੰਦਿਆਂ ਨੇ ਲਿਖੀਆਂ ਉਹਦੇ ਉੱਤੇ ਦੋ ਰੰਗ ਤਾਂ ਲਾਜ਼ਮੀ, ਇੱਕ ਤਾਂ ਉਹ ਕਾਵਿ ਰੂਪ ਦੇ ਵਿੱਚ ਹੈ, ਤੇ ਜਿਹੜੀ ਕਵਿਤਾ ਹੈ ਉਹਦੇ ਵਿੱਚ ਅਲੰਕਾਰਿਕ ਚੀਜ਼ ਆਈ ਜਾਣੀ, ਅਲੰਕਾਰ ਦੇ ਤੌਰ ਤੇ ਕਈ ਚੀਜ਼ਾਂ ਵਰਤ ਲਈ। ਇੱਕ ਪੁਰਾਣ ਉਹਦੇ ਵਿੱਚ ਬਹੁਤ ਆ ਜਾਣਾ ਹੈ, ਕਿਉਂਕਿ ਬੰਦੇ ਉਸ ਟ੍ਰੈਡੀਸ਼ਨ ਚੋਂ ਆਏ ਹੋਏ ਨੇ। ਮੈਂ ਇੱਕ ਤੁਹਾਨੂੰ ਉਦਾਹਰਨ ਦਿੰਦਾ ਉਹਦੀ, ਜਿਵੇਂ ਮਹਾਕਵੀ ਭਾਈ ਸੰਤੋਖ ਸਿੰਘ ਦਾ ਹੈਗਾ ਕਵਿਤਾ, ਹੈ ਨਾ, ਉਹਦੇ ਵਿੱਚ ਜਦੋਂ ਉਹ ਚਮਕੌਰ ਦੀ ਗੜੀ ਦੀ ਜੰਗ ਦਾ ਸਾਰਾ ਉਹ ਨਕਸ਼ਾ ਖਿੱਚਦਾ, ਉਹ ਸਾਰੀ ਕਥਾ ਉਹਨਾਂ ਸੱਜਣਾਂ ਦੇ ਵਿੱਚ ਉਹ ਚੱਲਦੀ ਹੈ ਉਸ ਗ੍ਰੰਥ ਦੇ ਆਧਾਰ ਤੇ ਜਾਂ ਉਸ ਦੇ ਉਹ ਰੂਪ ਦੇ। ਹੁਣ ਉੱਥੇ ਕਵੀ ਤਾਂ ਇੱਕ ਕਲਪਨਾ 'ਚ ਬੜੀ ਦੂਰ ਤੱਕ ਜਾਂਦਾ, ਬੜੇ ਅਲੰਕਾਰ ਵਰਤਦਾ। ਉਹਨੇ ਉਦੋਂ ਜਿਸ ਭਾਵਨਾ 'ਚ, ਜਿਸ ਰੂਪ 'ਚ ਵਰਤੇ ਹੋਣਗੇ, ਇਹ ਜ਼ਰੂਰੀ ਨਹੀਂ ਵੀ ਉਹਦੀ ਜੋ ਅੱਜ ਵਿਆਖਿਆ ਹੋ ਰਹੀ ਹੈ। ਹੁਣ ਜਿਵੇਂ ਉਹ ਹੈ ਵੀ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋਇਆ ਤਾਂ ਜਿੰਨੇ ਦੇਵਤੇ ਸੀਗੇ ਅਸਮਾਨ ਦੇ ਵਿੱਚ ਉਹ ਸਾਰੇ ਉੱਥੇ ਆ ਕੇ ਝੁਰਮਟ ਪਾਇਆ। ਚਲੋ ਉਹਨੇ ਤਾਂ ਇਹ ਲਿਖਤਾ। ਹੁਣ ਜਦੋਂ ਗਿਆਨੀ ਸ਼ੇਰ ਸਿੰਘ ਦੀ ਕਥਾ ਕਰਦਾ, ਉਹ ਫਿਰ ਕੱਲੇ ਕੱਲੇ ਦਾ ਵੀ ਉਹ ਉੱਥੇ ਖੜਾ ਸੀ, ਉੱਤੇ ਉਹ ਵੀ ਖੜਾ ਸੀ, ਉੱਤੇ ਉਹ ਵੀ ਖੜਾ ਸੀ, ਉਹ ਸਾਰੇ ਦੇਵਤਿਆਂ ਦਾ ਇੱਕ ਪੂਰਾ ਚਿੱਤਰ। ਇਹਦਾ ਮਨਾਂ ਤੇ ਕੀ ਪ੍ਰਭਾਵ ਪਿਆ? ਸੋ ਸਾਡੇ ਪ੍ਰਾਇਮਰੀ ਸੋਰਸ ਨੂੰ ਕੁਛ ਕਰ ਨਹੀਂ ਸਕਦੇ, ਜਿਹੜਾ ਗੁਰੂ ਗ੍ਰੰਥ ਸਾਹਿਬ ਆ, ਸਾਡੀ ਬਾਣੀ ਜਿਹੜੀ ਹੈ ਗੁਰਬਾਣੀ। ਪਰ ਜਿਹੜੇ ਸੈਕੰਡਰੀ ਸੋਰਸ, ਜਿਹੜੇ ਪੁਰਾਤਨ ਸਮੇਂ 'ਚ, ਮਤਲਬ ਕੋਈ 18ਵੀਂ ਸਦੀ 'ਚ ਲਿਖਿਆ, ਕੋਈ 19ਵੀਂ ਸਦੀ 'ਚ ਲਿਖਿਆ, ਉਹ ਫਿਰ ਉਹਨਾਂ ਰਾਹੀਂ ਇਹ ਕੰਮ ਕਰਦੇ ਕਿ ਵੱਧ ਪ੍ਰਚਾਰ ਉਹਨਾਂ ਦਾ ਕਰੋ। ਉਹਦੇ ਬਾਰੇ ਅਵੇਅਰਨੈਸ ਨਾ ਹੋਣ ਕਰਕੇ ਫਿਰ ਤੁਹਾਨੂੰ ਉਹ ਸਾਰਾ ਰਲਗੱਡ ਹੋ ਜਾਂਦਾ। ਇਹ ਲੱਗਣ ਲੱਗ ਜਾਂਦਾ ਵੀ ਠੀਕ ਹੈ, ਗੁਰੂ ਦੇਵੀ ਭਗਤ ਵੀ ਸੀਗੇ, ਮਤਲਬ ਇਹ ਗੱਲ ਰਲਗੱਡ ਹੋ ਜਾਂਦੀ। ਇਹ ਕੁਛ ਢੰਗ ਨੇ ਜਿਹੜੇ ਬੜੇ ਸੂਖਮ ਪੱਧਰ ਦੇ ਉੱਤੇ ਜਾ ਕੇ ਉਹ ਅਪਣਾਉਂਦੇ। ਸਿੱਖਾਂ ਦਾ ਹੁਣ ਤੱਕ ਆਪਾਂ ਇਹ ਦੇਖ ਲਿਆ, ਜਿੱਥੇ ਗੱਲ ਸਥੂਲ ਰੂਪ 'ਚ ਆਊ ਉੱਥੇ ਨਹੀਂ ਮਾਰ ਖਾਂਦੇ। ਕੋਈ ਮਾਰਨਾ ਆ ਪਿਆ ਨਾ, ਉੱਥੇ ਨਹੀਂ। ਜਦੋਂ ਅਗਲੇ ਨੇ ਕੋਈ ਸੂਖਮ ਹਥਿਆਰ ਵਰਤ ਲਿਆ, ਉਹ ਪਤਾ ਨਹੀਂ ਲੱਗਦਾ ਵੀ ਇਹ ਨੁਕਸਾਨ ਕੀ ਕਰ ਰਿਹਾ। ਸੋ ਇਹ ਇੱਕ
ਆਪਣੀ ਇਸ ਤਰ੍ਹਾਂ ਦੀ ਚੇਤਨਤਾ ਡਿਵੈਲਪ ਕਰਨੀ ਪੈਣੀ ਹੈ ਕਿ ਅਸੀਂ ਸੂਖਮ ਤੋਂ ਸੂਖਮ ਉਹਨਾਂ ਦੇ ਜਿਹੜੇ ਹੈਗੇ ਢੰਗ ਉਹਨਾਂ ਨੂੰ ਵੀ ਅਸੀਂ ਦੇਖ ਸਕੀਏ। ਮੈਨੂੰ ਇੱਕ ਵਾਰ ਬੰਬਈ ਬੁਲਾ ਲਿਆ 10 ਪਾਤਸ਼ਾਹ ਦੇ ਗੁਰਪੁਰਬ ਤੇ ਕਿਸੇ ਨੇ, ਪਤਾ ਨਹੀਂ ਮੈਨੂੰ ਕਿਵੇਂ ਬੁਲਾ ਲਿਆ, ਮੈਂ ਬਾਅਦ 'ਚ ਬੜਾ ਹੈਰਾਨ ਹੋਇਆ। ਉੱਥੇ ਸਾਰੇ ਬੀਜੇਪੀ ਦੇ ਬੈਠੇ ਸੀ ਸਟੇਜ ਤੇ ਜਿਹੜਾ ਵੀ ਬੁਲਾਰਾ ਆਉਂਦਾ ਸੀ ਉਹ ਬੀਜੇਪੀ ਵਾਲੇ ਦੇ ਉਹਨਾਂ ਲੀਡਰਾਂ ਦੀ ਮਹਿਮਾ ਹੋ ਰਹੀ ਸੀ, ਗੁਰੂਆਂ ਦੀ ਘੱਟ ਹੋ ਰਹੀ। ਤੇ ਉਹ ਹੁਣ ਮੈਂ ਉੱਥੇ ਕੀ ਬੋਲਾਂ, ਪਰ ਬੜਾ ਔਖਾ ਹੁੰਦਾ ਇਹ ਜੇ ਥਾਂ ਦੇ ਉੱਤੇ ਤੁਸੀਂ ਉਹ ਸੰਗਤ ਉਹੀ ਜੀ ਇਕੱਠੀ ਹੋਈ ਹੈ। ਉਹ ਪ੍ਰਬੰਧਕ ਕਹਿੰਦੇ ਜੀ ਥੋੜਾ ਖਿਆਲ ਰੱਖੋ, ਮੇਰੇ ਬਾਰੇ ਪਤਾ ਸੀ ਉਹਨੂੰ ਥੋੜਾ ਜਿਹਾ, ਕਹਿੰਦੇ ਇੱਥੇ ਸਾਨੂੰ ਲੋੜ ਪੈਂਦੀ ਹੈ ਇਹਨਾਂ ਦੀ ਜਿਹੜੀਆਂ ਆ ਵੀ ਹੈਗੀਆਂ ਨਾ ਕੁਛ ਲੋੜਾਂ ਚੋਂ ਇਸ ਤਰ੍ਹਾਂ ਦੇ ਕੰਪਰੋਮਾਈਜ਼ ਕਰ ਜਾਣੇ, ਇਹ ਹੁਣ ਬਹੁਤ ਚੱਲ ਰਿਹਾ ਹੈ। ਸੋ ਗੱਲ ਆਪਾਂ ਜੇ ਬਚਣਾ ਹੈ, ਇੱਕ ਤਾਂ ਇਹ ਹੈ ਕਿ ਗੁਰੂਆਂ ਨੂੰ ਆਪਾਂ ਉਹ ਅਪਰੋਪਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਵੀ ਆਪਦੇ ਬਣਾ ਲਓ, ਉਹ ਨਾ ਕਰ ਸਕਦੇ। ਜਿੱਦੇ ਗੁਰੂਆਂ ਨੂੰ ਉਸ ਤਰ੍ਹਾਂ ਕਰ ਗਏ ਉਹ, ਫਿਰ ਤਾਂ ਉਹ ਇੱਕ ਮੂਰਤੀ ਉਹ ਹੋ ਜੂਗੀ। ਮਤਲਬ ਇਸ ਕਰਕੇ ਜਿਹੜੀਆਂ ਕਈ ਗੱਲਾਂ ਸਾਡੇ ਨਾ ਆ ਜਾਂਦੀਆਂ ਨੇ ਵੀ ਜਿਵੇਂ ਆਪਾਂ ਕਹਿੰਦੇ ਵੀ ਗੁਰੂਆਂ ਤੇ ਕੋਈ ਫਿਲਮ ਨਹੀਂ ਬਣਨੀ ਚਾਹੀਦੀ, ਗੁਰੂ ਪਰਦੇ ਤੇ ਨਹੀਂ ਆ ਸਕਦਾ, ਗੁਰੂ ਪਾਤਰ ਨਹੀਂ ਹੋ ਸਕਦਾ, ਇੱਕ ਅਦਬ ਹੈ ਨਾ, ਉਹਦਾ ਫਿਰ ਮੂਰਤੀ ਆ ਗਈ ਨਾ, ਇੱਕ ਉਹਦੀ ਮੂਰਤੀ ਆ ਜੂਗੀ। ਈਵਨ ਫੋਟੋ ਵੀ ਮੇਰੇ ਮੁਤਾਬਕ ਤਾਂ ਇਹ ਫੋਟੋ ਤੇ ਮੂਰਤੀ 'ਚ ਵਾਲਾ ਫਿਰ ਫਾਸਲਾ ਰਹਿ ਨਹੀਂ ਜਾਂਦਾ। ਜਦੋਂ ਫੋਟੋ ਆ ਗਈ ਤਾਂ ਮੂਰਤੀਆਂ ਵੀ ਆ ਜਾਣਗੀਆਂ। ਸੋ ਜਿੰਨਾ ਮੁਸਲਮਾਨ ਇਸ ਤੇ ਪੱਕੇ ਰਹੇ ਨੇ ਵੀ ਕੱਟ ਮਰਨਗੇ ਵੀ ਮੁਹੰਮਦ ਸਾਹਿਬ ਦਾ ਕਿਤੇ ਬਿਲਕੁਲ ਰੇਖਾ ਕਿਤੇ ਚਿੱਤਰ ਨਹੀਂ ਬਣ ਸਕਦਾ, ਪਰ ਸਾਡੇ ਕਿਉਂਕਿ ਅਸੀਂ ਉੱਧਰੋਂ ਆਏ ਹੋਏ ਹਾਂ, ਵਿੱਚੋਂ ਬੜਾ ਕੁਝ ਜੁੜਿਆ ਪਿਆ, ਇਹ ਇੱਕ ਸਾਡੀ ਪ੍ਰੋਬਲਮ ਹੈ ਕਿ ਸਾਡੀਆਂ ਉਹਨਾਂ ਨਾਲ ਜਿਹੜਾ ਨਾੜੂ ਹੈ ਨਾ ਉਹ ਪੂਰਾ ਟੁੱਟਿਆ ਨਹੀਂ। ਬੰਦੇ ਉਸ ਸੁਸਾਇਟੀ 'ਚ ਹੀ ਆਉਂਦੇ ਆ, ਉਸੇ ਧਾਰਾ 'ਚੋਂ ਹੀ ਆਉਂਦੇ ਆ, ਉਹ ਫਿਰ ਬੜਾ ਕੁਛ ਆਪਦਾ ਨਾਲ ਲਿਆ ਆਉਂਦੇ ਆ। ਸੋ ਜਿੱਦੇ ਅਸੀਂ ਇਹ ਮੂਰਤੀਆਂ ਆ ਗਈਆਂ ਗੁਰੂਆਂ ਦੀਆਂ, ਬਹੁਤ ਚੀਜ਼ਾਂ ਤੇ ਅਸੀਂ ਕੰਪਰੋਮਾਈਜ਼ ਕਰ ਲਿਆ, ਬੁੱਤ ਲੱਗਣੇ ਸ਼ੁਰੂ ਹੋ ਗਏ। ਮਤਲਬ ਸਾਡੇ ਭਾਵੇਂ ਸ਼ਹੀਦਾਂ ਦੇ ਹੋਣ ਤੇ ਉਹ ਵੀ ਕੋਈ ਸ਼ਹੀਦ ਦਾ ਸਨਮਾਨ ਨਹੀਂ ਹੁੰਦਾ, ਮੈਨੂੰ ਤਾਂ ਨਹੀਂ ਲੱਗਦਾ। ਮੈਂ ਜਦੋਂ ਬੁੱਤ ਬਣਾ ਦਿੰਦੇ ਹੋ ਕਿਸੇ ਦਾ, ਕਿੱਥੇ ਮਨ 'ਚ ਤੁਹਾਡੇ ਅਲੱਗ-ਅਲੱਗ ਬੰਦਿਆਂ ਦੇ ਮਨ 'ਚ ਅਲੱਗ-ਅਲੱਗ ਉਹਨਾਂ ਦਾ ਚਿੱਤਰ ਹੈ ਵੀ ਬੰਦਾ ਸਿੰਘ ਬਹਾਦਰ ਕਿਹੋ ਜਿਹਾ ਹੋਊ ਭਲਾ। ਤੁਹਾਡੀ ਕਲਪਨਾ ਨਾ ਇੱਕ, ਉਹ ਤਾਂ ਫਿਰ ਕਲਪਨਾ ਖੋਲੀ। ਆ 4 ਸਾਹਿਬਜ਼ਾਦੇ ਫਿਲਮ ਆਈ ਨਾ, ਭਾਵੇਂ ਕਾਰਟੂਨ ਬਣਾਏ ਉਹਨਾਂ ਨੇ, ਅੱਜ ਹੁਣ ਤੁਸੀਂ ਜਿੱਥੇ ਵੀ ਹੋਰਡਿੰਗ ਦੇਖੋਗੇ ਸਾਹਿਬਜ਼ਾਦਿਆਂ ਦਾ ਉਹੀ ਤਸਵੀਰ ਹੈ। ਮੰਬਸਤੇ ਹੁਣ ਵੀ ਜਿਹੜੇ ਉਹ ਫਿਲਮ ਬਣਾਉਣ ਵਾਲੇ ਨੇ ਸਾਹਿਬਜ਼ਾਦੇ ਚਿੱਤਰ ਤੇ, ਬਸ ਉਹ ਅਸਲੀ ਸਾਹਿਬਜ਼ਾਦੇ ਉਹ ਸੀ। ਤੇ ਤੁਹਾਡੀ ਆਪਦੀ ਕਲਪਨਾ ਉਹ ਕਿੱਥੇ ਗਈ? ਪਤਾ ਨਹੀਂ ਬੰਦਿਆਂ ਦੇ ਮਨਾਂ 'ਚ ਕਿੰਨੇ ਕਿਸਮ ਦੇ ਕਿਹੋ ਜਿਹੇ ਹੋਣਗੇ ਭਲਾ ਸਾਹਿਬ। ਸਾਰੀ ਉਮਰ ਤੱਕ ਬੰਦੇ ਖੌਜਲਦੇ ਕਿਹੋ ਜਿਹੇ ਹੋਣਗੇ। ਮੈਂ ਇੱਥੇ ਕਈ ਥਾਵਾਂ ਤੇ ਅੱਗੇ ਵੀ ਗੱਲ ਦੱਸੀ ਹੈ ਕਿ ਜਦੋਂ ਪਹਿਲੀ ਵਾਰ 1969 ਦੇ ਵਿੱਚ ਚਿੱਤਰ ਬਣਵਾਇਆ SGPC ਨੇ ਸੋਭਾ ਸਿੰਘ ਕੋਲੋਂ, ਗੁਰੂ ਨਾਨਕ ਪਾਤਸ਼ਾਹ ਦਾ 1969 'ਚ ਪਹਿਲੀ ਵਾਰ ਇਹ ਬਣਵਾਇਆ ਉਹਨਾਂ ਦੇ 500 ਸਾਲਾਂ ਦੇ, ਤੇ ਉਹਨੇ ਉਹ ਚਿੱਤਰ ਬਣਾਤਾ ਤੇ ਉਹਦਾ ਉਦਘਾਟਨ ਕਰਨਾ ਸੀ। ਤੇ ਉਹਨੇ ਸੋਚਿਆ ਵੀ ਕਿਸੇ ਮਹਾਨ ਹਸਤੀ ਤੋਂ ਕਰਵਾਇਆ ਜਾਵੇ। ਤੇ ਉਹਨਾਂ ਨੇ ਭਾਈ ਵੀਰ ਸਿੰਘ ਨੂੰ, 1969 ਨਹੀਂ, ਇਹ ਉਦੋਂ ਪਹਿਲਾਂ ਦੀ ਗੱਲ ਹੈ, ਉਹਨੇ ਸੋਚਿਆ ਵੀ ਭਾਈ ਵੀਰ ਸਿੰਘ ਸਭ ਤੋਂ ਠੀਕ ਵਿਅਕਤੀ ਹੈ ਜਿਹੜੇ ਇਸ ਤੋਂ ਪਰਦਾ ਹਟਾਉਣ। ਉਹਨੇ ਭਾਈ ਵੀਰ ਸਿੰਘ ਨੂੰ ਬੁਲਾਇਆ ਤੇ ਵੀ ਚਿੱਤਰ ਤੋਂ ਪਰਦਾ ਹਟਾਓ। ਭਾਈ ਵੀਰ ਸਿੰਘ ਨੇ ਪਰਦਾ ਹਟਾਇਆ, ਇੱਕਦਮ ਉਧਰ ਨੂੰ ਪਿੱਠ ਕਰ ਲਈ, ਪਿੱਛੇ ਮੁੜ ਕੇ ਬਸ ਇੱਕੋ ਹੀ ਸ਼ਬਦ ਬੋਲਿਆ, ਕਹਿੰਦਾ ਇਹੋ ਜਿਹਾ ਤਾਂ ਨਹੀਂ ਸੀ ਮੇਰਾ ਗੁਰੂ ਨਾਨਕ।
ਜਿਹਦਾ ਮਤਲਬ ਭਾਈ ਵੀਰ ਸਿੰਘ ਦੇ ਮਨ 'ਚ ਜੋ ਗੁਰੂ ਨਾਨਕ ਸੀ ਉਹ ਹੁਣ ਉਹ ਤਾਂ ਸੂਬਾ ਸੁਨੇ ਆਪਦੇ ਮੁਤਾਬਕ ਬਣਾਤਾ। ਤੇ ਉਹ ਕਈ ਬੰਦਿਆਂ ਨੇ ਮੁੜ ਕੇ ਕਿਹਾ ਵੀ ਯਾਰ ਤੂੰ ਤਾਂ ਜਿਵੇਂ ਮਧੂਬਾਲਾ ਦੇ ਨਾ ਮਤਲਬ ਬੁੱਲ ਲਾਤੇ ਉਹਦਾ ਉਹ ਕਰਤਾ, ਇੱਕ ਜਿਵੇਂ ਵੀ ਬਹੁਤ ਸੁੰਦਰ ਜਿਹਾ ਕੋਈ ਉਸ ਤਰ੍ਹਾਂ ਦਾ ਹੈ ਨਾ ਵੀ ਉਹ ਤਾਂ ਇਹਦੇ 'ਚ ਥੋੜਾ ਰੂਹਾਨੀ ਚਿਹਰਾ ਤਾਂ ਕਿਤੇ ਦਿਸਦਾ ਹੀ ਨਹੀਂ ਉਹਦੇ ਵਿੱਚ। ਇਹ ਹੈ ਜਦੋਂ ਤੁਹਾਡੀ ਕਲਪਨਾ ਖੋਲ੍ਹੀ ਜਾਂਦੀ। ਹਰ ਇੱਕ ਬੰਦੇ ਨੇ ਇੱਕ ਕਲਪਨਾ ਕਰਨੀ ਹੈ ਵੀ ਕਿਹੋ ਜਿਹੇ ਹੋਣਗੇ। ਇਸੇ ਤਰ੍ਹਾਂ ਹੀ ਫਿਲਮਾਂ ਨੇ ਇਹ ਗੜਬੜ ਕੀਤੀ ਹੈ। ਹੁਣ ਜਦੋਂ 4 ਸਾਹਿਬਜ਼ਾਦੇ ਤੁਸੀਂ ਦੇਖਦੇ ਹੋ ਵੀ ਠੰਡੇ ਉੱਥੇ ਬੁਰਜ 'ਚ ਬੈਠੇ ਆ, ਦਾਦੀ ਐਂ ਕਹਿੰਦੀ ਆ ਨਾ, ਡਾਇਲਾਗ ਨਾ ਪੂਰੇ ਉੱਥੇ ਉਹ ਤਾਂ ਫਿਰ ਤੁਸੀਂ ਬਸ ਉੱਥੋਂ ਤੱਕ ਸੰਗੇੜਤੀ ਗੱਲ। ਕਿੱਥੇ ਬੰਦੇ ਉੱਥੇ ਠੰਡੇ ਬੁਰਜ ਤੇ ਜਾ ਕੇ ਖੜਦੇ ਸੀਗੇ, ਮਤਲਬ ਐਨ ਸੁੰਨ ਹੋ ਜਾਂਦੇ ਸੀ ਤੇ ਉਹਨਾਂ ਦੀ ਫਿਰ ਕਲਪਨਾ 'ਚੋਂ ਦੇਖਦੇ ਸੀ ਵੀ ਕੀ ਹੋਇਆ ਹੋ ਭਲਾ। ਹੁਣ ਸੋਚਣ ਦਾ ਤਾਂ ਕੋਈ ਰਹਿ ਹੀ ਨਹੀਂ ਗਿਆ ਵੀ ਉਹ 4 ਸਾਲ ਜਿਵੇਂ 4 ਸਾਹਿਬਜ਼ਾਦੇ ਫਿਲਮ ਸੀ, ਜਦੋਂ ਬੱਚਿਆਂ ਨੂੰ ਦਿਖਾਤੀਆਂ ਤੇ ਬੱਚਿਆਂ ਵਾਸਤੇ ਤਾਂ ਗਾਹਾਂ ਕੋਈ ਸੋਚਣ ਵਾਲਾ ਕੰਮ ਹੀ ਨਹੀਂ ਰਹਿ ਗਿਆ। ਇਹ ਸਭ ਅਸਿਮੀਲੇਸ਼ਨ ਦੇ ਸੰਦ। ਪਰ ਜੇ ਤਾਂ ਬੰਦੇ ਇੱਥੋਂ ਸੁਚੇਤ ਹੋਣਗੇ ਫਿਰ ਤਾਂ ਇਹਦਾ ਵਿਰੋਧ ਹੋ ਜੂ। ਨਹੀਂ ਆਲਾ ਕਹਾਂ ਯਾਰ ਕਿਉਂ ਹਰ ਗੱਲ ਦੇ ਉੱਤੇ ਵਿਰੋਧ, ਹਰ ਗੱਲ ਦੇ ਉੱਤੇ ਵਿਰੋਧ। ਡਰ ਆ ਹੈ ਕਿ ਇਹਦੇ ਨਾਲ ਜਿਹੜੀ ਸਾਡੀ ਆਪਦੀ ਮੌਲਿਕ ਹਸਤੀ ਹੈ ਉਹ ਖਤਮ ਹੋ ਤੇ ਅਸੀਂ ਸਿਮੀਲੇਟ ਹੋ ਜਾ, ਫਿਰ ਉਹਨਾਂ ਨੂੰ ਕੋਈ ਪਰਵਾਹ ਨਹੀਂ। ਸੋ ਇਹ ਕੁਛ ਮੇਰਾ ਖਿਆਲ ਕਾਫੀ ਸਮਾਂ ਹੋ ਗਿਆ ਹਨ ਤੇ ਇਹ ਕੁਛ ਕੁ ਗੱਲਾਂ ਮੈਂ ਅਜੇ ਬੜੀਆਂ ਅੰਸ਼ਕ ਰੂਪ ਦੇ ਵਿੱਚ ਹੀ ਹੋਈਆਂ। ਇਹ ਵਿਸ਼ਾ ਬਹੁਤ ਵੱਡਾ ਹੈ, ਬਹੁਤ ਪਰਖਣ ਜਿਹੜੇ ਹੋਰ ਉਦਾਹਰਨਾਂ ਦੇ ਕੇ ਇਹ ਗੱਲਾਂ ਕੀਤੀਆਂ ਜਾਣੀਆਂ ਚਾਹੀਦੀਆਂ। ਪਰ ਤੁਸੀਂ ਇੱਕ ਗੱਲ ਸਿੱਖ ਲਓ, ਇੰਨੀ ਕੁ ਚੇਤਨਤਾ ਵੀ ਜੋ ਤੁਹਾਡੇ ਸਾਹਮਣੇ ਹੁਣ ਜਿਵੇਂ ਆਹ ਮਨਾਏ ਜਾ ਰਹੇ ਨਾ 9ਵੇਂ ਪਾਤਸ਼ਾਹ ਦੇ, ਪੰਜਾਬ ਸਰਕਾਰ ਨੇ ਵੀ ਮਨਾਉਣਾ ਹੈ, ਭਾਰਤ ਸਰਕਾਰ ਵੀ ਮਨਾ ਰਹੀ ਹੈ, ਹਰਿਆਣੇ ਵਾਲੇ ਵੀ ਮਨਾ ਰਹੇ ਨੇ, ਯੋਗੀ ਵੀ ਮਨਾ ਰਿਹਾ ਯੂਪੀ ਦੇ ਵਿੱਚ। ਉਹ ਤੁਸੀਂ ਦੇਖੋ ਉੱਥੋਂ ਪੇਸ਼ਕਾਰੀ ਕੀ ਹੋ ਰਹੀ, ਉੱਥੋਂ ਗੁਰੂ 9ਵੇਂ ਪਾਤਸ਼ਾਹ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ। ਸੋ ਹਿੰਦ ਦੀ ਚਾਦਰ ਵਾਲਾ ਥੀਮ ਇਹ ਮੇਨ ਉਹਨਾਂ ਦਾ ਹੈਗਾ। ਕਿਉਂਕਿ ਮੇਰੀ ਆਖਰੀ ਗੱਲ ਹੈ ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਮੈਨੂੰ ਲੱਗਦਾ ਇਹ ਹੈ ਕਿ ਪਿਛਲੇ ਇਤਿਹਾਸ 'ਚ ਸਿੱਖਾਂ ਨੇ ਇਹ ਦਿਖਾਇਆ ਕਿ ਜਿੱਥੋਂ ਤੱਕ ਤਾਂ ਲੜਾਈ ਧਾਰਮਿਕ ਖੇਤਰ 'ਚ ਰਹਿੰਦੀ ਹੈ ਉੱਥੇ ਛੇਤੀ ਕੀਤਿਆਂ ਮਾਰ ਨਹੀਂ ਖਾਧੀ ਇਹਨਾਂ। ਸਿੰਘ ਸਭਾ ਲਹਿਰ ਨੇ ਮਤਲਬ ਗੋਡਲੀਆਂ ਲਵਾਤੀਆਂ ਸੀ ਆਰੀਆ ਸਮਾਜ ਦੀਆਂ। ਜਦੋਂ ਲੜਾਈ ਧਰਮ ਦੇ ਖੇਤਰ 'ਚ ਰਹੀ, ਗੁਰਬਾਣੀ ਦੀ ਵਿਆਖਿਆ, ਗੁਰੂਆਂ ਦੀ ਵਿਆਖਿਆ ਤੱਕ, ਉੱਥੇ ਸਾਡੇ ਜਿਹੜੇ ਅਸਲੀ ਵਿਦਵਾਨ ਸੀ ਉਹਨਾਂ ਨੇ ਇੱਥੇ ਮਾਰ ਨਹੀਂ ਖਾਧੀ। ਪਰ ਉਹਨਾਂ ਨੇ ਹਿੰਦੂ ਉਹਨਾਂ ਨੇ ਕੀ ਲਿਆਂਦਾ, ਇੱਕ ਨਵਾਂ ਹਥਿਆਰ ਲਿਆਂਦਾ ਬੜਾ ਖਤਰਨਾਕ। ਉਹ ਸੀ ਭਾਰਤੀ ਰਾਸ਼ਟਰਵਾਦ। ਉੱਥੇ ਆ ਕੇ ਬਿਲਕੁਲ ਹੀ ਭਾਈ ਕਾਹਨ ਸਿੰਘ ਨਾਭਾ ਤੋਂ ਲੈ ਕੇ ਸਾਰੇ ਬੰਦੇ ਉਹ ਇੱਕਦਮ ਜਿਵੇਂ ਹੁੰਦੇ ਨਾ ਵੀ ਹਥਿਆਰ ਰਹਿਤ ਹੋ ਜਾਂਦੇ। ਆ ਹਥਿਆਰ ਹੈ ਭਾਰਤੀ ਰਾਸ਼ਟਰਵਾਦ, ਭਾਰਤ ਇੱਕ ਕੌਮ। ਹੁਣ ਜਦੋਂ ਅਸੀਂ ਭਾਰਤ ਇੱਕ ਕੌਮ ਮੰਨ ਲਈ ਫਿਰ ਸਿੱਖ ਕੌਮ ਉਹਦੇ ਵਿੱਚ ਫਿੱਟਣ ਨਹੀਂ, ਜਾਂ ਉਹਦੀ ਇੱਕ ਅਧੀਨ ਅੰਗ ਬਣ ਕੇ ਹੋ। ਭਾਰਤ ਵੱਡੀ ਹੈ, ਭਾਰਤ ਹੈ ਬਾਗ ਮੁੰਦਰੀ ਵਿੱਚ ਨਗ ਪੰਜਾਬ ਦਾ। ਹੁਣ ਤੂੰ ਦੇਖੋ ਇਹ ਪਲੇਸਿੰਗ ਹੈ, ਬੜਾ ਚੰਗਾ ਲੱਗਦਾ ਨਾ ਪ੍ਰੋਫੈਸਰ ਮੋਹਨ ਸਿੰਘ ਦਾ ਗੀਤ, ਭਾਰਤ ਹੈ ਬਾਗ ਮੁੰਦਰੀ ਵਿੱਚ ਨਗ ਪੰਜਾਬ ਦਾ। ਸੋ ਮੁੰਦਰੀ ਦੀ ਸ਼ੋਭਾ ਹੀ ਵਧਾ ਰਿਹਾ ਨਾ ਨਗ। ਇਹ ਰਿਲੇਸ਼ਨਸ਼ਿਪ ਹੈ। ਭਾਰਤ ਦੀ ਮਹਿਮਾ ਕਰੀ ਚੱਲੋ ਪਰ ਤੁਸੀਂ ਸਾਡੀ ਕੀਮਤ ਤੇ ਨਾ ਹੋ ਵਿੱਚ ਇਸ ਤਰ੍ਹਾਂ ਉਹਦੇ ਪਰੋਲੋ ਜਾ ਕੇ ਇਹ ਕੰਮ ਹੋ ਮਤਲਬ ਕਰ।
ਇਹ ਤੁਸੀਂ ਸਾਰੇ ਹੁਣ ਧਿਆਨ ਨਾਲ ਦੇਖਿਓ ਦਿਨ ਕਿਵੇਂ ਮਨਾਏ ਜਾ ਰਹੇ ਨੇ। ਲਾਈਟ ਐਂਡ ਸਾਊਂਡ ਪ੍ਰੋਗਰਾਮ ਚੱਲ ਰਿਹਾ ਪੰਜਾਬ ਗੌਰਮੈਂਟ ਦਾ, ਹਿੰਦ ਕੀ ਚਾਦਰ ਥੀਮ ਹੋਈ ਵੀ ਕਾਹਦੇ ਵਾਸਤੇ ਕੁਰਬਾਨੀ। ਇੱਕ ਵੱਖਰਾ ਵਿਸ਼ਾ ਬਹੁਤ ਵੱਡਾ ਹੈ ਵੀ ਉਹ ਜਿਹੜੀ ਸ਼ਹਾਦਤ ਹੋਈ ਉਹ ਕਾਹਦੇ ਵਾਸਤੇ ਹੋਈ, ਉਹ ਸ਼ਹਾਦਤ ਦੇ ਵੱਡੇ ਮਾਣੇ ਕੀ ਨੇ ਤੇ ਇਹ ਉਹਨੂੰ ਕਿੱਥੋਂ ਤੱਕ ਰਿਡਿਊਸ ਕਰ ਰਹੇ ਨੇ। ਇਹ ਇਨਜਸਟਿਸ ਹੈ, ਇਹ ਗੁਰੂਆਂ ਨਾਲ ਵੀ ਅਨਿਆਏ ਹੈ ਵੀ ਉਹਨਾਂ ਨੂੰ ਤੁਸੀਂ ਇਸ ਤਰ੍ਹਾਂ ਯਾਦ ਕਰੋ। ਸੋ ਇਹ ਕੁਝ ਗੱਲਾਂ ਅੱਜ ਆਪਣੇ ਕਰਨ ਵਾਲੀਆਂ ਸੀ, ਪਰ ਇਹ ਗੱਲਾਂ ਇੱਕ ਅੱਧੇ ਲੈਕਚਰ 'ਚ ਐਗਜ਼ਾਸਟ ਨਹੀਂ ਹੋ ਸਕਦੀਆਂ। ਬਹੁਤ ਗੁੰਝਲਦਾਰ ਮਾਮਲਾ। ਮੈਨੂੰ ਤਾਂ ਮੈਂ ਕਿਉਂਕਿ ਮੈਨੂੰ ਪੈਰ ਤੇ ਇਹਦੇ 'ਚ ਗ੍ਰੈਪਲ ਕਰਨਾ ਪਿਆ ਬਹੁਤ ਬੰਦਿਆਂ ਨਾਲ, ਸਿੱਖਾਂ ਨਾਲ ਹੀ। ਹੁਣ ਵੀ ਤੁਸੀਂ ਦੇਖ ਲਓ ਸਿੱਖਾਂ ਦਾ ਕਿੱਡਾ ਵੱਡਾ ਹਿੱਸਾ ਸਾਡੇ ਸਾਰੀ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਹੈ, ਹਰਿਆਣਾ ਕਮੇਟੀ ਹੈ, ਮਹਾਰਾਸ਼ਟਰ ਦੇ ਵਿੱਚ ਸਿੱਖ ਜਿੰਨੇ ਵੀ ਸਾਰੇ ਥਾਵਾਂ ਦੇ ਉੱਤੇ ਹੋ ਰਹੇ ਨੇ ਫੰਕਸ਼ਨ, ਉੱਥੇ ਬੰਦੇ ਬੋਲ ਕੀ ਰਹੇ ਨੇ, ਪੇਸ਼ਕਾਰੀ ਕਿਹੋ ਜਿਹੀ ਹੋ ਰਹੀ। ਕਿਤੇ ਵੀ ਆ ਗੱਲ ਆ ਹੀ ਨਹੀਂ ਰਹੀ ਵੀ ਗੁਰੂ ਸਾਹਿਬ ਜਿਹੜੇ ਵਿਸ਼ਵਾਸਾਂ ਨਾਲ ਆਪ ਸਹਿਮਤ ਨਹੀਂ ਸੀ, ਉਹਨਾਂ ਵਿਸ਼ਵਾਸਾਂ ਨੂੰ ਮੰਨਣ ਵਾਲਿਆਂ ਦੀ ਆਜ਼ਾਦੀ ਲਈ ਸ਼ਹੀਦ ਹੋ। ਵੀ ਤੁਹਾਡਾ ਸਹਿਮਤ ਹੋਣਾ ਜ਼ਰੂਰੀ ਨਹੀਂ, ਉਹਨਾਂ ਨਾਲ ਤੁਸੀਂ ਸਹਿਮਤ ਹੋ ਸਕਦੇ ਹੋ, ਪਰ ਉਹਨੂੰ ਵੀ ਤਾਂ ਮੰਨਣ ਦਾ ਅਧਿਕਾਰ ਹੈ ਨਾ। ਇਹ ਧਰਮਾਂ ਦੀ ਆਜ਼ਾਦੀ ਹੈ। ਤੇ ਅੱਜ ਦੀ ਸਰਕਾਰ ਜਿਹੜੀ ਹੈ, ਅੱਜ ਦੀ ਖਾਸ ਕਰਕੇ, ਵੀ ਉਹ ਧਰਮਾਂ ਨੂੰ ਕਿੰਨੀ ਕੁ ਆਜ਼ਾਦੀ ਦੇ ਰਹੀ ਹੈ। ਤੇ ਜਿਹੜੇ ਬੰਦੇ ਆਪਦੇ ਗੀਤਾਂ 'ਚ ਤੇ ਆਪਦੀ ਸਾਰੀ ਬੋਲਣ ਦੇ ਵਿੱਚ ਇਹ ਗੱਲ ਵੀ ਨਹੀਂ ਲਿਆ ਸਕਦੇ ਕਿ ਜਿਸ ਕਾਜ ਵਾਸਤੇ 9ਵੇਂ ਪਾਤਸ਼ਾਹ ਸ਼ਹੀਦ ਹੋਏ, ਅੱਜ ਦੀ ਸਰਕਾਰ ਉਹ ਤੋਂ ਬਿਲਕੁਲ ਪੁੱਠੇ ਰਾਹ ਚੱਲ ਰਹੀ। ਇਹ ਗੱਲ ਇੰਨੀ ਸਪਸ਼ਟ ਤੇ ਐਂ ਠੋਕ ਕੇ ਹੋਣੀ ਚਾਹੀਦੀ ਹੈ। ਫਿਰ ਇਕੱਠੇ ਕਰ ਲਓ, ਕਹਿ ਦਿਓ, ਸਾਂਝਾ ਕਰ ਲੈਂਦੇ ਆ ਕਹਿਣ ਦਾ ਸਾਨੂੰ ਅਧਿਕਾਰ ਦੇ ਦਿਓ ਬਸ, ਤੇ ਨਹੀਂ ਉਹਨਾਂ ਦੇ ਕਸੀਦੇ ਪੜ੍ਹੀ ਚੱਲੋ ਬਸ, ਠੀਕ ਹੈ। ਸੋ ਇਹ ਕੁਛ ਵਿਚਾਰਾਂ ਸੀਗੀਆਂ, ਪਰ ਮੇਰੇ ਮੁਤਾਬਕ ਹੈ ਮੈਂ ਬਹੁਤ ਅੰਸ਼ਕ ਦੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ, ਕਿਉਂਕਿ ਇੰਨਾ ਸੌਖਾ ਨਹੀਂ ਇਹ। ਜੇ ਫਿਜ਼ੀਕਲ ਐਲੀਮੀਨੇਸ਼ਨ ਹੋਵੇ ਨਾ ਫਿਰ ਕੰਮ ਬੜਾ ਸੌਖਾ ਉਹ ਦੱਸਣਾ। ਤਾਂ ਇਹ ਜਿਹੜੀ ਕਲਚਰਲ ਅਸਿਮੀਲੇਸ਼ਨ ਹੈ, ਇਹ ਬੜਾ ਔਖਾ ਕੰਮ। ਇਹਦੀ ਤਾਂ ਆਪਾਂ ਇੱਕ ਫਾਰਮ ਵਾਲੇ ਨੂੰ ਜਾਣਾ ਪਊ ਤੇ ਫਿਰ ਹੀ ਅਸੀਂ ਇਹ ਤੋਂ ਬਚ ਸਕਾਂਗੇ। ਸੋ ਸਭ ਤੋਂ ਖਤਰਨਾਕ ਹਥਿਆਰ ਆ ਭਾਰਤੀ ਰਾਸ਼ਟਰਵਾਦ। ਜਦੋਂ ਤੁਸੀਂ ਇਹ ਮੰਨ ਲਿਆ ਨਾ ਵੀ ਭਾਰਤ ਇੱਕ ਕੌਮ ਹੈ, ਜੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਇਹ ਇੱਕ ਕੌਮ ਨਹੀਂ, ਇਹ ਕਈ ਕੌਮਾਂ ਨੇ ਇੱਥੇ ਹਿੰਦੁਸਤਾਨ 'ਚ, ਇਹ ਇਕੱਲੇ ਸਾਡੇ ਨਾਲ ਧੱਕਾ ਨਹੀਂ ਤਾਂ ਕਿੰਨੀਆਂ ਕੌਮਾਂ ਨਾਲ ਧੱਕਾ ਹੈ। ਤੇ ਸਾਡੇ ਤੁਸੀਂ ਸੋਚੋ ਕੋਈ ਬੰਦਾ MP ਜਾ ਕੇ ਕਹਿੰਦਾ ਹੈ, ਸੁਣਿਆ ਕਿਸੇ ਪਾਰਲੀਮੈਂਟ 'ਚ ਜਾ ਕੇ ਕੋਈ MP ਸਾਡਾ ਇਹ ਗੱਲ ਕਹਿ ਸਕਦਾ ਉਹਨਾਂ ਨੂੰ? ਇਹ ਸਾਊਥ ਵਾਲੇ ਕਿਸੇ ਮੌਕੇ ਕਹਿੰਦੇ ਰਹੇ, 1965 ਤੱਕ ਤਾਂ ਹੋਇਆ ਗਰਜ ਕੇ ਕਹਿੰਦੇ ਰਹੇ ਵੀ ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ, ਸਾਨੂੰ ਆਪਦਾ ਵੱਖਰਾ ਦੇਸ਼ ਚਾਹੀਦਾ। ਤਾਮਿਲਨਾਡੂ ਜਿਹੜੇ ਬੰਦੇ ਸੀ ਨਾ ਪੇਰਿਆਰ ਵਰਗੇ, ਉਹ ਕਹਿੰਦੇ ਰਹੇ, ਪਰ ਮੁੜ ਕੇ ਉਹ ਵੀ ਹੌਲੀ ਹੌਲੀ ਕਰ ਲੈਂਦੇ ਨੇ ਅਸਿਮੀਲੇਟ। ਇਹ ਸੰਸਥਾਵਾਂ ਹੀ ਜਿਹੜੀਆਂ ਹੈਗੀਆਂ ਨੇ ਪਾਰਲੀਮੈਂਟਰੀ ਇੰਸਟੀਟਿਊਸ਼ਨਸ, ਇਹ ਵੀ ਅਸਿਮੀਲੇਟ ਕਰਨ ਦਾ ਇੱਕ ਵਸੀਲਾ ਬਣਦੇ। ਜਦੋਂ ਤੁਸੀਂ ਇਸ ਪ੍ਰੋਸੈਸ 'ਚ ਪਾਓਗੇ, ਬੰਦਿਆਂ ਦੀ ਭਾਸ਼ਾ ਬਦਲਦੀ ਆਪਾਂ ਦੇਖੀ ਹੈ। ਜਦੋਂ ਵੀ ਇਸ ਅਮਲ 'ਚ ਪਾਓਗੇ ਨਾ, ਉਹ ਭਾਸ਼ਾ ਬਦਲ ਜਾਂਦੀ, ਕਿਉਂਕਿ ਤੁਹਾਨੂੰ ਉਹ ਆਪਣੀ ਪੁਰਾਣੀ ਭਾਸ਼ਾ ਰੱਖ ਕੇ ਉਹ ਅਗਲੇ ਕਹਿਣਗੇ ਫੇਰ ਜੇ ਖੇਡ ਖੇਡਣੀ ਹੈ ਤੇ ਇਹਦੇ ਖੇਡ ਦੇ ਕੁਛ ਨਿਯਮ ਹੈ। ਜੇ ਪਾਰਲੀਮੈਂਟ ਦੀ ਖੇਡ ਖੇਡਣੀ ਹੈ ਤੇ ਨਿਯਮਾਂ ਦੀ ਪਾਲਣਾ ਕਰਨੀ ਪਊ। ਉਦੋਂ ਫਿਰ ਬੰਦੇ ਨੂੰ ਬੜਾ ਕੁਛ ਕੰਪਰੋਮਾਈਜ਼ ਕਰਨਾ ਪੈਂਦਾ। ਉਹ ਆਪਾਂ ਕੰਪਰੋਮਾਈਜ਼ ਕਰਦੇ ਬੰਦੇ ਦੇਖੇ ਆ ਤੇ ਦੇਖ ਰਹੇ ਆ। ਸੋ ਬਸ ਮੇਰਾ ਖਿਆਲ ਇੰਨੀਆਂ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀਗੀਆਂ। ਫੇਰ ਸਹੀ
ਹੁਣ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।